कई बार शास्त्र ਚੱਕਣਾ ਪੈਂਦਾ, कई बार शास्त्र ਚੱਕਣਾ ਪੈਂਦਾ। गुरुद्वारा गुरु का बाग ਦੇ ਵਿੱਚ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਇਹ ਸਾਰੀਆਂ ਸ਼ਹਾਦਤਾਂ ਜਿਹੜੀਆਂ ਨੇ, ਇਹਨਾਂ ਸ਼ਹਾਦਤਾਂ ਦਾ ਸ਼ਾਂਤੀ ਦਾ ਪੱਖ ਜ਼ਿਆਦਾ ਭਾਰੂ ਰਿਹਾ। ਕੁਝ ਬੰਦਿਆਂ ਨੇ ਇਹ ਰਾਗ ਅਲਾਪਣਾ ਹੁੰਦਾ ਵੀ ਅਸੀਂ ਤਾਂ ਬੜੇ ਵਧੀਆ ਮਾਂ ਜੀ, ਜਿਹੜੇ ਆਹ ਖੰਡਾ ਖੜਕਾਉਂਦੇ ਫਿਰਦੇ ਆ ਇਹ ਬੜੇ ਮਾੜੇ ਆ। ਸਿੱਖ ਕਿਸੇ ਆਊਟਸਾਈਡਰ ਕਿਸੇ ਹੋਰ ਦੇ ਉੱਤੇ ਹੁੰਦਾ ਜ਼ੁਲਮ ਵੀ ਨਹੀਂ ਦੇਖ ਸਕਦੇ। ਜਿਵੇਂ ਹਿੰਦੂਆਂ ਉੱਤੇ ਜਦੋਂ ਜ਼ੁਲਮ ਹੋਏ ਨੇ ਉਦੋਂ ਸਾਡੇ ਪੁਰਖਿਆਂ ਨੇ ਤੇਗਾ ਮਾਰੀਆਂ ਕਿ ਕੱਲੀ ਖਾਲਿਸਤਾਨ ਦੀ ਗੱਲ ਜਾਂ ਖਾੜਕੂ ਲਹਿਰ ਦੀ ਗੱਲ ਤਾਂ ਪਿੱਛੇ ਰਹੀ। ਹੁਣ ਤਾਂ ਸਿੱਖਾਂ ਨੂੰ ਇਹ ਮੱਤ ਦਿੱਤੀ ਜਾ ਰਹੀ ਆ ਵੀ ਜਿਹੜੀਆਂ ਆਮ ਜੀਵਨ ਦੇ ਵਿੱਚ ਬੇਇਨਸਾਫੀਆਂ, ਵਧੀਕੀਆਂ, ਧੱਕੇਸ਼ਾਹੀ ਹੋ ਰਹੀ ਆ, ਉਹਦੇ ਬਾਰੇ ਵੀ ਬਿਲਕੁਲ ਬੀਬੇਵਾਲਕ ਬਣ ਜਾਓ। ਇੱਕ ਫੀਲਿੰਗ ਸਾਡੇ ਯੂਥ ਨੂੰ ਦਿੱਤੀ ਜਾ ਰਹੀ ਹੈ ਕਿ ਤੁਸੀਂ ਉਸ ਤਰ੍ਹਾਂ ਦੇ ਸਿੱਖ ਨਹੀਂ ਬਣਨਾ ਜਿਹੋ ਜਿਹੇ ਪਿਛਲੀਆਂ ਸਦੀਆਂ ਵਿੱਚ ਹੋਏ ਨੇ। ਤੁਸੀਂ ਕਿਹੋ ਜਿਹੇ ਸਿੱਖ ਬਣਨਾ? ਤੁਸੀਂ ਹਿੰਦੂਆਂ ਤੋਂ ਸਿੱਖੋ। ਸਾਨੂੰ ਇਹ ਮੱਤਾਂ ਦੇਣ ਵਾਲੇ ਬੰਦੇ ਇਸ ਟਾਈਮ ਬੜੇ ਕਾਰਗਰ ਤਰੀਕੇ ਨਾਲ ਲੱਗੇ ਹੋਏ ਨੇ। ਹਿੰਦੂਆਂ ਤੋਂ ਸਿੱਖੋ। ਹਿੰਦੂਆਂ ਦਾ ਤਾਂ ਮੁਲਕ ਆ, ਉਹਨਾਂ ਦਾ ਤਾਂ ਹਿੰਦੂ ਸਾਮਰਾਜ ਦਾ ਨਾਰਾ ਹੈ ਤੇ ਉਸ ਮੁਲਕ ਦੇ ਵਿੱਚ ਇਹ ਕਹਿਣਾ ਕਿ ਜੀ ਡੈਮੋਕ੍ਰੇਸੀ ਆ, ਇਹ ਜੀ ਸਿਸਟਮ ਆ, 1984 ਚ ਨਵੰਬਰ ਮਹੀਨੇ ਕਰਤਾ ਬੈਠੇ। ਪਰ ਉਦੋਂ ਬਾਅਦ ਵਿੱਚ ਸਿੱਖਾਂ ਨੇ ਜਿਵੇਂ ਚੁਣ ਕੇ ਢੇਰੀਆਂ ਲਾਈਆਂ ਜਾਂ ਸਿੱਖਾਂ ਨੇ ਜਿਸ ਵੀ ਤਰੀਕੇ ਨਾਲ ਲੜਾਈ ਲੜੀ, ਉਹਦੇ ਵਿੱਚ ਉੱਥੇ ਜਿਹੜੇ ਲੋਕ ਵਸਦੇ ਆ ਜਿਨ੍ਹਾਂ ਨੇ ਇਹ ਕੀਤਾ ਸੀ ਉਦੋਂ ਜਾਂ ਕਰਵਾਇਆ ਸੀ, ਉਹਨਾਂ ਨੂੰ ਅਕਲ ਜ਼ਰੂਰ ਆ ਗਈ ਕਿ ਇੰਨਾ ਸੌਖਾ ਨਹੀਂ, ਇਹ ਉਹ ਕਾਬੂ ਆ ਗਏ ਆਪਣੇ। ਇਹ ਦਿਖਾਉਣਾ ਬੜਾ ਜ਼ਰੂਰੀ ਆ ਕਿ ਨਹੀਂ ਭਾਈ ਇਹੋ ਜਿਹੀ ਗੱਲ ਕੋਈ ਨਹੀਂ, 21 ਦੇ 31 ਨਹੀਂ, 41 ਨਹੀਂ, 121 ਪਾਉਣਾ ਜਾਣਦੇ ਆ। ਇਹ ਜਿਹੜੀ ਭੈੜੀ ਸੋਚ ਵਾਲੇ ਇਹਨਾਂ ਨੂੰ ਲੱਗਦਾ ਹੋਣਾ ਕਿ ਜੂਨ 84 ਦੇ ਵਿੱਚ ਭਿੰਡਰਾਂ ਵਾਲੇ ਸੰਤ ਤੇ ਹੋਰ ਜੁਝਾਰੂ ਜਿਹੜੇ ਆ ਸਾਰੇ ਖਾਲਿਸਤਾਨੀ ਜਿਹੜੇ 1994 ਤੱਕ ਜਾਂ ਹੁਣ ਤੱਕ ਸਟੇਟ ਦੇ ਹੱਥੋਂ ਮਾਰੇ ਗਏ ਵੀ ਉਹ ਮਰ ਗਏ। ਉਹ ਮਰ ਨਹੀਂ ਗਏ, ਉਹ ਜਿਉਂਦੇ ਹੋ ਗਏ, ਕਿਉਂਕਿ ਸ਼ਹੀਦ ਜਿਹੜੇ ਆ ਉਹ ਸਦੀਆਂ ਤੱਕ ਜਿਉਂਦੇ ਹੁੰਦੇ ਆ। ਸਾਡੀ ਕੌਮ ਦੇ ਸ਼ਹੀਦ ਨੇ ਉਹ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਵਿੱਚ ਜੇਕਰ ਚਿੱਟਾ ਆ ਤਾਂ ਕਾਲਾ ਆ, ਜੇ ਦਿਨ ਵਾ ਤਾਂ ਰਾਤ ਵੀ ਆ, ਜੇ ਚਾਨਣ ਆ ਤਾਂ ਹਨੇਰਾ ਵੀ ਆ, ਜੇ ਇੱਥੇ ਸੰਤ ਬਿਰਤੀ ਦੇ ਲੋਕ ਨੇ ਤਾਂ ਪਾਪੀ ਜਾਂ ਅਪਰਾਧੀ ਬਿਰਤੀ ਦੇ ਲੋਕ ਵੀ ਹੁੰਦੇ। ਜਦੋਂ ਵੀ ਕੋਈ ਜ਼ਬਰ ਜ਼ੁਲਮ, ਕੋਈ ਪਾਪ, ਕੋਈ ਘਿਨਾਉਣੀ ਘਟਨਾ ਵਾਪਰੂਗੀ ਤਾਂ ਉਸ ਵੇਲੇ ਜਿਹੜੇ ਸਾਊ ਸਿਵਲਾਈਜ਼ਡ ਜਾਂ ਸਾਧ ਬੰਦੇ ਆ, ਉਹਨਾਂ ਦਾ ਚੁੱਪ ਕਰਕੇ ਬੈਠਿਆ ਰਹਿਣਾ ਔਖਾ ਹੁੰਦਾ। ਉਹਨਾਂ ਦਾ ਉਸ ਵੇਲੇ ਬੋਲਣਾ, ਉਹਨਾਂ ਦਾ ਉਸ ਵੇਲੇ ਆਵਾਜ਼ ਬੁਲੰਦ ਕਰਨਾ ਸੁਭਾਵਿਕ ਗੱਲ ਹੈ। ਸੁਭਾਵਿਕ ਜਿਹੜੀ ਇਹ ਆਵਾਜ਼ ਉੱਠਣੀ ਹੁੰਦੀ ਆ, ਇਹਦੇ ਢੰਗ ਤਰੀਕੇ ਹਰ ਘਟਨਾ ਜਾਂ ਹਰ ਮੌਕੇ ਵੱਖੋ ਵੱਖਰੇ ਹੁੰਦੇ। ਕਈ ਵਾਰ ਸ਼ਾਸਤਰ ਚੱਕਣਾ ਪੈਂਦਾ, ਕਈ ਵਾਰ ਸ਼ਾਸਤਰ ਚੱਕਣਾ ਪੈਂਦਾ। ਮਤਲਬ ਕਈ ਵਾਰ ਤਾਂ ਗੱਲਬਾਤ ਨਾਲ ਆਵਾਜ਼ ਬੁਲੰਦ ਕਰਕੇ ਲੋਕਾਂ ਦੇ ਵਿੱਚ ਅਵੇਅਰਨੈਸ ਲਿਆ ਕੇ ਸਟੇਟ ਸਿਸਟਮ ਨੂੰ ਮਜਬੂਰ ਕਰਕੇ ਕਿ ਆਹ ਜਿਹੜਾ ਗਲਤ ਵਾਪਰਿਆ ਇਹਨੂੰ ਠੀਕ ਕੀਤਾ ਜਾਵੇ। ਇੱਕ ਤਾਂ ਇਹ ਤਰੀਕਾ। ਦੂਸਰਾ ਜਿਹੜਾ ਹੈਗਾ ਉਹ ਖੰਡਾ ਖੜਕਾਉਣਾ ਪੈਂਦਾ। ਉਹ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਇਹ ਸਾਡੇ ਖਾਲਸਾ ਪੰਥ ਵਿੱਚ, ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਦੋਨੇ ਰਾਹ ਦਿਖਾਏ। ਕੱਲ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਜਦੋਂ ਬੱਬਰ ਅਕਾਲੀ ਲਹਿਰ ਵਾਲੇ ਸੂਰਮਿਆਂ ਨੇ ਅਦਾਲਤ ਵਿੱਚ ਜਦੋਂ ਉਹਨਾਂ ਨੂੰ ਫਾਂਸੀ ਦਾ ਹੁਕਮ ਹੋ ਗਿਆ, ਸਜ਼ਾਵਾਂ ਸੁਣਾ ਦਿੱਤੀਆਂ ਗਈਆਂ, ਜਦੋਂ ਜੱਜ ਨੇ ਉਹਨਾਂ ਨੂੰ, ਗੋਰੀ ਸਰਕਾਰ ਨੇ ਕਿਹਾ ਵੀ ਜੇਕਰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ, ਉੱਪਰਲੀ ਅਦਾਲਤ 'ਚ ਅਪੀਲ ਕਰਨੀ ਚਾਹੁੰਦੇ ਆ ਤਾਂ ਗੱਲ ਕਰੋ, ਤਾਂ ਉਹਨਾਂ ਨੇ ਉਸ ਮੌਕੇ ਬੜਾ ਗੱਜ ਵੱਜ ਕੇ ਕਿਹਾ ਵੀ ਅਪੀਲ ਤਾਂ ਕਰੀਏ ਜੇ ਅਸੀਂ ਗਲਤ ਕੀਤਾ ਹੋਵੇ। ਤੋ ਉਸ ਮੌਕੇ ਜਿਹੜੀ ਉਹਨਾਂ ਬੱਬਰ ਅਕਾਲੀਆਂ ਨੇ ਅਦਾਲਤ ਵਿੱਚ ਸਟੇਟਮੈਂਟ ਦਿੱਤੀ, ਉਹ ਬੜੀ ਇਤਿਹਾਸਕ ਮਹੱਤਤਾ ਵਾਲੀ ਆ। ਇਹ ਸਾਡੀ ਅੱਜ ਦੇ ਸਮੇਂ ਵਿੱਚ ਅਗਵਾਈ ਕਰਨ ਵਾਲੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਕੁਝ ਭਰਾ ਨੇ ਉਹ 5ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਵਾਲੇ ਰਾਹ ਉੱਤੇ ਸ਼ਾਂਤਮਈ ਤਰੀਕੇ ਨਾਲ ਗੋਰੀ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਦੇ ਖਿਲਾਫ ਡਟੇ ਹੋਏ ਨੇ।
ਤੇ ਅਸੀਂ ਛੇਵੇਂ ਪਾਤਸ਼ਾਹ ਅਤੇ ਦਸ਼ਮੇਸ਼ ਪਾਤਸ਼ਾਹ ਵਾਲਾ ਜਿਹੜਾ ਰਾਹ ਵਾ ਉਹ ਅਪਣਾ ਲਿਆ। ਹੁਣ ਇਹ ਗੱਲ ਸਾਫ਼ ਜ਼ਾਹਿਰ ਆ ਕਿ ਦੋਨੇ ਤਰ੍ਹਾਂ ਦੇ ਰਾਹ ਜਿਹੜੇ ਨੇ ਉਹ ਪ੍ਰਵਾਨ ਨੇ। ਇਹਦਾ ਜਿਹੜੀ ਇਹ ਬੱਬਰ ਅਕਾਲੀਆਂ ਦੀ ਸਟੇਟਮੈਂਟ ਆ, ਇਹਦੇ ਪਿੱਛੇ ਇਹ ਕਹਾਣੀ ਹੈ ਕਿ ਪਹਿਲਾਂ ਗਦਰੀ ਬਾਬਿਆਂ ਨੇ ਗਦਰ ਲਹਿਰ ਸ਼ੁਰੂ ਕੀਤੀ। ਗਦਰ ਕਰਨਾ ਸੀ, ਖੰਡਾ ਖੜਕਾਉਣਾ ਸੀਗਾ, ਹਥਿਆਰਬੰਦ ਗਦਰ ਜਿਹੜਾ ਸੀ ਉਹ ਮੁਲਕ ਵਿੱਚੋਂ ਗੋਰਿਆਂ ਨੂੰ ਭਜਾ ਕੇ ਇੱਥੇ ਆਜ਼ਾਦੀ ਦੇ ਲਈ ਕਰਨਾ ਸੀ। ਤੇ ਉਹ ਜਿਹੜਾ ਹਥਿਆਰਬੰਦ ਗਦਰ ਸੀ ਉਹ ਫੇਲ ਹੋ ਗਿਆ, ਨਹੀਂ ਸਿਰੇ ਚੜ ਸਕਿਆ। ਤੇ ਉਸ ਤੋਂ ਬਾਅਦ ਵਿੱਚ ਫਿਰ ਕੁਛ ਹੁੰਦਾ ਹੀ ਆ ਮਾਹੌਲ ਦੇ ਵਿੱਚ, ਜਦੋਂ ਗੋਰਿਆਂ ਨੇ ਪੂਰੀ ਸਖਤੀ ਕੀਤੀ, ਕੁਛ ਹਿਸਾਬ ਕਿਤਾਬ ਇਹੋ ਜਿਹਾ ਬਣਿਆ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਚਲੋ ਆਪਾਂ ਕੋਈ ਹੋਰ ਢੰਗ ਤਰੀਕਾ ਲੱਭਦੇ ਹਾਂ, ਕਿਉਂਕਿ ਜਦੋਂ ਵੀ ਜ਼ੁਲਮ ਹੋਣਾ ਜ਼ੁਲਮ ਦਾ ਵਿਰੋਧ ਤਾਂ ਕਰਨਾ ਹੀ ਆ। ਜ਼ੁਲਮ ਦੇ ਮੂਹਰੇ ਸਿਰ ਸੁੱਟ ਕੇ ਨੀਵੀਂ ਪਾ ਕੇ ਤਾਂ ਦਿਲ ਲੰਘਣੇ ਨਹੀਂ। ਸੋ ਜਦੋਂ ਉਸ ਤੋਂ ਬਾਅਦ ਵਿੱਚ ਸਿੱਖਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਮੌਕੇ ਆਪਦੇ ਅੰਦਰਲੇ ਵਿਰੋਧ ਦਾ ਇਜ਼ਹਾਰ ਕਰਨ ਦਾ ਮੌਕਾ ਆਇਆ ਤਾਂ ਉਹਨਾਂ ਨੇ ਸ਼ਾਂਤਮਈ ਢੰਗ ਤਰੀਕੇ ਨਾਲ ਸੰਘਰਸ਼ ਲੜਿਆ। ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਆਪਾਂ ਬੀਟੀ ਦੀਆਂ ਡਾਂਗਾਂ ਦੀ ਗੱਲ ਕਰਦੇ ਹਾਂ ਕਿ ਇੱਥੇ ਗੁਰਦੁਆਰਾ ਗੁਰੂ ਕਾ ਬਾਗ ਦੇ ਵਿੱਚ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ, ਇਹ ਸਾਰੀਆਂ ਸ਼ਹਾਦਤਾਂ ਜਿਹੜੀਆਂ ਨੇ, ਇਹਨਾਂ ਸ਼ਹਾਦਤਾਂ ਦਾ ਸ਼ਾਂਤੀ ਦਾ ਪੱਖ ਜ਼ਿਆਦਾ ਭਾਰੂ ਰਿਹਾ। ਪਰ ਦੋਨਾਂ ਤਰ੍ਹਾਂ ਦੇ ਗਦਰ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਗਲਤ ਗੱਲ ਦੇ ਖਿਲਾਫ ਡਟਣ ਦੀ ਭਾਵਨਾ ਦੋਨੇ ਮੌਕਿਆਂ ਤੇ ਸੀ। ਤੇ ਬਾਅਦ ਵਿੱਚ ਫਿਰ ਬੱਬਰ ਅਕਾਲੀ ਜਿਹੜੇ ਸੀਗੇ ਉਹਨਾਂ ਨੇ ਇਸੇ ਚੀਜ਼ ਨੂੰ ਅੱਗੇ ਕਿਹਾ ਕਿ ਚਾਹੇ ਜਿਹੜੇ ਗਦਰੀ ਸੀ ਤੇ ਚਾਹੇ ਗੁਰਦੁਆਰਾ ਸੁਧਾਰ ਲਹਿਰ ਵਾਲੇ ਸੀ, ਇਹ ਅਸੀਂ ਸਮਝਦੇ ਹਾਂ ਕਿ ਦੋਨਾਂ ਨੇ ਹੀ ਗੁਰੂ ਆਸ਼ੇ ਅਨੁਸਾਰ ਹੀ ਜੰਗ ਲੜੀ ਹੈ। ਇੱਥੇ ਇੱਕ ਗੱਲ ਚੇਤੇ ਰੱਖਣ ਦੀ ਲੋੜ ਆ ਵੀ ਗਦਰੀਆਂ ਬਾਰੇ ਤੇ ਬੱਬਰ ਅਕਾਲੀਆਂ ਬਾਰੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਕੁਝ ਅਕਾਲੀ ਕਮਜ਼ੋਰੀ ਦਿਖਾਉਣ ਵਾਲੇ ਬੰਦੇ ਹਰ ਥਾਂ ਤੇ ਹੁੰਦੇ ਆ, ਉਹਨਾਂ ਨੇ ਇਹਨਾਂ ਦੇ ਬਾਰੇ ਨਾਵਾਚਕ ਗੱਲਾਂ ਵੀ ਕੀਤੀਆਂ ਸੀਗੀਆਂ ਕਿ ਜੀ ਇਹ ਤਾਂ ਗਲਤ ਚੱਲਦੇ ਆ। ਤੇ ਅੱਜ ਤੋਂ ਜਿਹੜਾ ਅੱਜ ਦੇ ਸਮੇਂ 'ਚ ਗੱਲ ਕਰੀਏ ਤਾਂ ਤੁਸੀਂ ਜਾਣਦੇ ਹੋ ਕਿ 1978 ਤੋਂ ਚੱਲੇ ਸੰਘਰਸ਼ ਦੇ ਬਾਰੇ ਵੀ ਬਹੁਤ ਸਾਰੇ ਸਿੱਖ ਭਾਈਚਾਰੇ ਵਿੱਚ ਇਹੋ ਜਿਹੇ ਚਿਹਰੇ ਮੂਹਰੇ ਹੈਗੇ ਆ ਜਿਹੜੇ ਕਹਿੰਦੇ ਆ ਕਿ ਜੀ ਇਹ ਗਲਤ ਚੱਲਦੇ ਆ। ਮਤਲਬ ਕਿ ਚਾਹੇ ਗਦਰੀ ਬਾਬੇ ਹੋਣ, ਚਾਹੇ ਬੱਬਰ ਅਕਾਲੀ ਹੋਣ, ਚਾਹੇ ਸੰਤ ਭਿੰਡਰਾਂ ਵਾਲੇ ਹੋਣ, ਚਾਹੇ ਭਾਈ ਫੌਜਾ ਸਿੰਘ ਵਾਲਾ ਜਥਾ ਹੋਵੇ, ਚਾਹੇ ਕੋਈ ਹੋਰ ਸਿੱਖ ਜੁਝਾਰੂ ਲਹਿਰ ਦੀਆਂ ਸਰਗਰਮੀਆਂ ਵਾਲੇ ਹੋਣ, ਇਹਨਾਂ ਸਾਰਿਆਂ ਦੇ ਬਾਰੇ ਜਿਹੜੇ ਜ਼ਿਆਦਾ ਹੀ ਸ਼ਾਂਤੀ ਵਾਲੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਬਿਮਾਰੀ ਇਹ ਜ਼ਰੂਰ ਹਰ ਮੌਕੇ ਦਿਖੀ ਆ, ਜਿਨ੍ਹਾਂ ਚੋਂ ਕੁਝ ਬੰਦਿਆਂ ਨੇ ਇਹ ਰਾਗ ਅਲਾਪਣਾ ਹੁੰਦਾ ਵੀ ਅਸੀਂ ਤਾਂ ਬੜੇ ਵਧੀਆ ਮਾਂ ਜੀ, ਜਿਹੜੇ ਆਹ ਖੰਡਾ ਖੜਕਾਉਂਦੇ ਫਿਰਦੇ ਆ ਇਹ ਬੜੇ ਮਾੜੇ ਆ। ਇਹ ਉਦੋਂ ਵੀ ਸੀਗੇ, ਅੱਜ ਵੀ ਆ, ਸਾਰੇ ਨਹੀਂ ਹੁੰਦੇ, ਥੋੜੇ ਜਿਹੇ ਹੁੰਦੇ ਆ। ਹੁਣ ਇਸ ਗੱਲ ਦੇ ਉੱਤੇ ਅੱਜ ਚਰਚਾ ਕਰਨੀ ਬਣਦੀ ਆ ਕਿ ਵਿਰੋਧ ਤਾਂ ਖਾਲਸੇ ਨੇ ਸਦਾ ਹੀ ਕਰਨਾ, ਤੇ ਵਿਰੋਧ ਦੇ ਤਰੀਕੇ ਵੀ ਸਾਨੂੰ ਦੱਸੇ ਆ ਪਾਤਸ਼ਾਹ ਨੇ। ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਹੈਗਾ ਕਿ ਅਸੀਂ ਉਸ ਦੁਸ਼ਟ ਦਾ, ਉਸ ਗਲਤ ਸਿਸਟਮ ਦਾ ਹਿੱਸਾ ਹੀ ਬਣ ਕੇ ਬਹਿ ਜਾਈਏ ਜਿਹਨੇ ਸਾਡੇ ਧਰਮ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ, ਜਾਂ ਉਹ ਕਹੀਏ ਕਿ ਮਨੁੱਖਤਾ ਨੂੰ ਹੀ, ਇਕੱਲੇ ਸਿੱਖਾਂ ਦਾ ਮਸਲਾ ਨਹੀਂ, ਸਿੱਖ ਕਿਸੇ ਆਊਟਸਾਈਡਰ ਕਿਸੇ ਹੋਰ ਦੇ ਉੱਤੇ ਹੁੰਦਾ ਜ਼ੁਲਮ ਵੀ ਨਹੀਂ ਦੇਖ ਸਕਦੇ। ਜਿਵੇਂ ਹਿੰਦੂਆਂ ਉੱਤੇ ਜਦੋਂ ਜ਼ੁਲਮ ਹੋਏ ਨੇ ਉਦੋਂ ਸਾਡੇ ਪੁਰਖਿਆਂ ਨੇ ਤੇਗਾਂ ਮਾਰੀਆਂ ਨੇ। ਸੋ ਜਿਹੜਾ ਮਸਲਾ ਉਹ ਇਹ ਹੈ ਕਿ ਅਸੀਂ ਜ਼ੁਲਮ ਅਤੇ ਜ਼ਾਲਮ ਦੇ ਨਾਲ ਭਿੜਨਾ ਹੈ। ਅਸੀਂ ਜ਼ੁਲਮ ਅਤੇ ਜ਼ਾਲਮ ਦੇ ਮੂਹਰੇ ਨਾ ਤਾਂ ਸਰੈਂਡਰ ਕਰਨਾ ਤੇ ਨਾ ਹੀ ਅਸੀਂ ਆਪਦੇ ਭਾਈਚਾਰੇ ਨੂੰ ਇਹ ਮੱਤਾਂ ਦੇਣ ਬਹਿ ਜਾਣਾ ਕਿ ਦੁਸ਼ਮਣ ਜਿਹੜਾ ਹੈ ਜਾਬਰ ਬੜਾ ਹੈ, ਉਹਦੇ ਕੋਲੇ ਸਾਧਨ ਬੜੇ ਨੇ, ਉਹਦੇ ਕੋਲ ਤਾਕਤ ਬੜੀ ਆ ਤੇ ਆਪਾਂ ਤਾਂ ਮਾਰੇ ਜਾਵਾਂਗੇ, ਆਪਾਂ ਤਾਂ ਪਹਿਲਾਂ ਦੇਖੋ ਕਿੰਨਾ ਨੁਕਸਾਨ ਹੋ ਗਿਆ, ਆਪਾਂ ਬਚੋ। ਇਹੋ ਜਿਹੀਆਂ ਗੱਲਾਂ ਕਦੇ ਇਤਿਹਾਸਕ ਤੌਰ ਤੇ ਸਹੀ ਨਹੀਂ ਮੰਨੀਆਂ ਗਈਆਂ, ਨਾ ਹੀ ਇਹ ਖਾਲਸੇ ਵਰਗੀ ਅਣਖ ਗੈਰਤ ਵਾਲੀ ਕੌਮ ਨੂੰ ਸੋਭਦੀਆਂ ਨੇ। ਪਰ ਆਹ ਖਾਲਿਸਤਾਨੀ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਇੱਕ ਮਾਹੌਲ ਹੁਣ ਸਿਰਜਿਆ ਜਾ ਰਿਹਾ, ਜਿਹੜਾ ਚਲੋ ਅਸੀਂ ਕਿਸੇ ਹੱਦ ਤੱਕ ਕੁਝ ਗੱਲਾਂ ਉਹ ਸੁਣ ਕੇ ਬਰਦਾਸ਼ਤ ਵੀ ਕਰ ਲੈਂਦੇ ਆ ਬਈ ਚਲੋ ਜੀ, ਜੇਕਰ ਤਾਂ ਲਹਿਰ ਕਾਮਯਾਬ ਹੋ ਜਾਂਦੀ ਫਿਰ ਤਾਂ ਜਿੱਤ ਦੇ 100 ਬਾਪੂ ਹੁੰਦੇ ਆ ਤੇ ਹਾਰ ਹਮੇਸ਼ਾ ਯਤੀਮ ਹੁੰਦੀ ਹੈ। ਹੁਣ ਤਾਂ ਹਰੇਕ ਨੇ ਮਿਹਣੇ ਜੇ ਮਾਰਨੇ ਆ ਵੀ ਜੀ ਤੁਸੀਂ ਬੰਦੇ ਮਰਵਾਤੇ, ਤੁਸੀਂ ਫਲਾਨ ਕਰਤਾ, ਉਹ ਕਰਤਾ, ਤੇ ਜੇ ਕਿਤੇ ਫਤਿਹ ਹੋ ਜਾਵੇ ਫੇਰ ਗੱਲ ਹੋਰ ਹੁੰਦੀ ਆ ਵੀ ਮੈਂ ਸਾਈਕਲ ਦਿੱਤਾ ਸੀ ਤਾਂ ਖਾਲਿਸਤਾਨ ਬਣਿਆ, ਨਹੀਂ ਏਡੀ ਕਿਹੜੀ ਗੱਲ ਸੀ। ਖੈਰ ਉਸ ਪਾਸੇ ਤੋਂ ਧਿਆਨ ਮੋੜ ਕੇ ਆਪਾਂ ਅੱਜ ਦੇ ਵਿਸ਼ੇ ਉੱਤੇ ਲੈ ਕੇ ਆਈਏ ਤਾਂ ਮੈਂ ਬੜਾ ਮਹਿਸੂਸ ਕਰ ਰਿਹਾ ਕਿ ਕੱਲੀ ਖਾਲਿਸਤਾਨ ਦੀ ਗੱਲ ਜਾਂ ਖਾੜਕੂ ਲਹਿਰ ਦੀ ਗੱਲ ਤਾਂ ਪਿੱਛੇ ਰਹੀ,
ਹੁਣ ਤਾਂ ਸਿੱਖਾਂ ਨੂੰ ਇਹ ਮੱਤ ਦਿੱਤੀ ਜਾ ਰਹੀ ਆ ਵੀ ਜਿਹੜੀਆਂ ਆਮ ਜੀਵਨ ਦੇ ਵਿੱਚ ਬੇਇਨਸਾਫੀਆਂ, ਵਧੀਕੀਆਂ, ਧੱਕੇਸ਼ਾਹੀ ਹੋ ਰਹੀ ਆ, ਉਹਦੇ ਬਾਰੇ ਵੀ ਬਿਲਕੁਲ ਬੀਬੇਵਾਲਕ ਬਣ ਜਾਓ, ਕਿਸੇ ਚੱਕਰ 'ਚ ਨਾ ਆ ਜਿਓ, ਨਹੀਂ ਮਾਰੇ ਜਾਵਾਂਗੇ। ਜਿਹੜੀ ਇਹ ਮੱਤ ਦੇਣ ਵਾਲੇ, ਬਿਲਕੁਲ ਹੀ ਸਾਨੂੰ ਧੱਕ ਕੇ ਕੰਧ ਨਾਲ ਲਾ ਦੇਣ ਵਾਲੀ ਮੱਤ ਦੇਣ ਵਾਲੇ ਸਾਡੇ ਵਿੱਚ ਲੋਕ ਨੇ, ਇਹਨਾਂ ਸਾਰਿਆਂ ਦੇ ਬਾਰੇ ਜੇਕਰ ਚਰਚਾ ਅੱਜ ਨਾ ਕੀਤੀ ਤਾਂ ਅਸੀਂ ਇਤਿਹਾਸ ਦੇ ਦੇਣਦਾਰ ਹੋਵਾਂਗੇ। ਬੇਸ਼ੱਕ ਸਾਡੇ ਅੱਜ ਦੇ ਇਹਨਾਂ ਵਿਚਾਰਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਚੰਗਾ ਨਾ ਲੱਗੇ, ਬਹੁਤ ਸਾਰੇ ਭਾਈਚਾਰੇ ਦੇ ਹਿੱਸਿਆਂ ਨੂੰ ਸਾਡੀ ਗੱਲ ਵਧਾਈ ਚੜਾਈ ਲੱਗੇ, ਪਰ ਇਤਿਹਾਸ ਦੇ ਵਿੱਚ ਇਹ ਗੱਲ ਜ਼ਰੂਰ ਦਰਜ ਹੋ ਜਾਊਗੀ ਕਿ ਬੇੜੇਸਰ ਸੱਚ ਬੋਲਿਆ ਸੀ। ਬਾਅਦ ਵਿੱਚ 10 ਸਾਲ ਬਾਅਦ ਕਹਿਣਾ ਕਿ ਜੀ ਮੈਂ ਉਦੋਂ ਕਹਿਣਾ ਤਾਂ ਚਾਹੁੰਦਾ ਸੀ, ਮੈਂ ਕਹਿਣਾ ਸੀ, ਮੈਂ ਕਹਿੰਦਾ ਕਹਿੰਦਾ ਰੁਕ ਗਿਆ। ਨਹੀਂ, ਅੱਜ ਹਾਲਾਤ ਨੇ, ਅੱਜ ਮਾਹੌਲ ਆ, ਅੱਜ ਪੰਜਾਬ ਦੇ ਵਿੱਚ ਜਾਂ ਸਮੁੱਚੇ ਭਾਈਚਾਰੇ ਦੇ ਵਿੱਚ, ਸਾਡੀ ਕੌਮ ਦੇ ਵਿੱਚ ਬੜੀ ਖੂਬਸੂਰਤੀ ਨਾਲ, ਬੜੀ ਮਾਸੂਮੀਅਤ ਨਾਲ ਇੱਕ ਫੀਲਿੰਗ ਸਾਡੇ ਯੂਥ ਨੂੰ ਦਿੱਤੀ ਜਾ ਰਹੀ ਹੈ ਕਿ ਤੁਸੀਂ ਉਸ ਤਰ੍ਹਾਂ ਦੇ ਸਿੱਖ ਨਹੀਂ ਬਣਨਾ ਜਿਹੋ ਜਿਹੇ ਪਿਛਲੀਆਂ ਸਦੀਆਂ ਵਿੱਚ ਹੋਏ ਨੇ। ਤੁਸੀਂ ਉਹੋ ਜਿਹੇ ਗੁਰਸਿੱਖ ਜਿਹੜੇ ਧਰਮ ਹੇਤ ਸੀਸ ਵਾਰਨ ਦਾ ਜਜ਼ਬਾ ਰੱਖਦੇ ਹੋਣ ਨਹੀਂ ਬਣਨਾ। ਤੁਸੀਂ ਉਹੋ ਜਿਹੇ ਸਿੱਖ ਨਹੀਂ ਬਣਨਾ ਜਿਹੋ ਜਿਹੇ ਸਿੱਖਾਂ ਦਾ ਅਰਦਾਸ ਵਿੱਚ ਜ਼ਿਕਰ ਆ। ਤੁਸੀਂ ਉਹੋ ਜਿਹੇ ਸਿੱਖ ਬਿਲਕੁਲ ਭੁੱਲ ਕੇ ਨਾ ਬਣ ਜਿਓ ਕਿ ਜਦੋਂ ਕਿਤੇ ਮਨੁੱਖਤਾ ਉੱਤੇ ਜ਼ੁਲਮ ਹੋ ਰਿਹਾ ਹੋਵੇ ਤੇ ਤੁਸੀਂ ਕਹੋ ਕਿ ਹੁਣ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਜਾਂ ਸਾਨੂੰ ਖੰਡਾ ਖੜਕਾਉਣਾ ਚਾਹੀਦਾ। ਤੁਸੀਂ ਕਿਹੋ ਜਿਹੇ ਸਿੱਖ ਬਣਨਾ? ਤੁਸੀਂ ਹਿੰਦੂਆਂ ਤੋਂ ਸਿੱਖੋ। ਸਾਨੂੰ ਇਹ ਮੱਤਾਂ ਦੇਣ ਵਾਲੇ ਬੰਦੇ ਇਸ ਟਾਈਮ ਬੜੇ ਕਾਰਗਰ ਤਰੀਕੇ ਨਾਲ ਲੱਗੇ ਹੋਏ ਨੇ ਕਿ ਦੇਖੋ ਜੀ ਉਹ ਕਿੰਨਾ ਪੜ੍ਹਦੇ ਨੇ, ਉਹ IAS PCS ਬਣਦੇ ਨੇ, ਉਹ ਆਹ ਕਰਦੇ ਆ, ਉਹ ਕਰਦੇ ਆ, ਉਹਨਾਂ ਨੂੰ ਇੰਜ ਆ, ਉਹਨਾਂ ਵਰਗੇ ਬਣੋ, ਹਿੰਦੂ ਤੋਂ ਸਿੱਖੋ, ਫਲਾਨੇ ਤੋਂ ਸਿੱਖੋ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੁਣਨ ਵੇਲੇ ਬੜੀਆਂ ਖੂਬਸੂਰਤ ਲੱਗਦੀਆਂ, ਪਰ ਪ੍ਰੈਕਟੀਕਲੀ ਜੇਕਰ ਕੋਈ ਸਿੱਖ ਨੌਜਵਾਨ ਕਿਤੇ ਆਪਦੇ ਧਰਮ ਵਿੱਚ ਪਰਪੱਕ ਹੋ ਕੇ ਇਸ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਨੌਕਰੀ ਕਰਨੀ ਚਾਹਵੇ ਜਾਂ ਵਿਚਰਨਾ ਚਾਹਵੇ, ਤੇ ਜੇਕਰ ਕੋਈ ਹਿੰਦੂ ਆਪਦੇ ਧਰਮ ਵਿੱਚ ਪਰਪੱਕ ਰਹਿ ਕੇ ਵਿਚਰਨਾ ਚਾਹਵੇ, ਨੌਕਰੀ ਕਰਨਾ ਚਾਹਵੇ, ਇਹ ਉਹਨਾਂ ਦੋਨਾਂ ਨੂੰ ਸਾਫ਼ ਪਤਾ ਲੱਗ ਜੂ ਕਿ ਫਰਕ ਕੀ ਹੁੰਦਾ ਤੇ ਕਿਵੇਂ ਹੁੰਦਾ। ਆ ਜਿਹੜੇ ਕਹਿੰਦੇ ਆ ਕਿ ਹਿੰਦੂਆਂ ਤੋਂ ਸਬਕ ਲਓ, ਡਾਕਟਰ ਸਵਰਾਜ ਸਿੰਘ ਦਾ ਇੱਕ ਬਹੁਤ ਇੰਪੋਰਟੈਂਟ ਆਰਟੀਕਲ ਪਿਛਲੇ ਸਮਿਆਂ ਦੇ ਵਿੱਚ ਪੰਥਕ ਸਫਾ ਦੇ ਵਿੱਚ ਵੀ ਤੇ ਜਿਹੜੀਆਂ ਵਿਦਵਾਨਾਂ ਦੀਆਂ ਸਭਾਵਾਂ ਨੇ ਉੱਥੇ ਚਰਚਾ ਵਿੱਚ ਰਿਹਾ। ਉਹਦਾ ਸਿਰਲੇਖ ਹੀ ਇਹ ਸੀ ਬਈ ਦੋ ਗਵਾਂਢੀ ਸੂਬਿਆਂ ਦੀ ਦਾਸਤਾਨ, ਕਿ ਪੰਜਾਬ ਤੇ ਹਰਿਆਣਾ ਦੋਨੇ ਇਕੱਠੇ ਹੋਣ ਵਿੱਚ ਆਏ, ਪਰ ਹਰਿਆਣੇ ਨੂੰ ਇੰਡੀਅਨ ਸਟੇਟ ਸਿਸਟਮ ਨੇ ਜਿਸ ਤਰੀਕੇ ਨਾਲ ਦੇਖਿਆ ਕਰਿਆ ਤੇ ਜਿਸ ਤਰੀਕੇ ਨਾਲ ਪੰਜਾਬ ਨੂੰ ਦੇਖਿਆ ਕਰਿਆ, ਉਹਦੀ ਕਰਕੇ ਦੋਨਾਂ ਸੂਬਿਆਂ ਦੇ ਜਿਹੜੇ ਮਾਹੌਲ ਨੇ, ਹਾਲਾਤ ਨੇ, ਉਹ ਬਿਲਕੁਲ ਉਲਟ ਨੇ। ਤੋਂ ਉੱਥੇ ਜਿਹੜੀਆਂ ਫਿਲਮਾਂ ਬਣੀਆਂ, ਪਿੱਛੇ ਜੇ ਇੱਕ ਆਮਿਰ ਖਾਨ ਨੇ ਇੱਕ ਫਿਲਮ ਬਣਾਈ ਜਿਹਦੇ ਵਿੱਚ ਜਿਹੜੀਆਂ ਕੁੜੀਆਂ ਦੀ ਕੁਸ਼ਤੀ ਦੇ ਮੁਕਾਬਲੇ ਦੇ ਉੱਤੇ ਉਹ ਫਿਲਮ ਸੀ, ਤੇ ਇੱਕ ਸਲਮਾਨ ਖਾਨ ਦੀ ਵੀ ਫਿਲਮ ਆਈ ਜਿਹਦੇ ਚ ਹਰਿਆਣੇ ਦੇ ਵਿੱਚ ਜਿਹੜੀ ਭਲਵਾਨੀ ਆ, ਕੁਸ਼ਤੀ ਆ, ਉਹਦਾ ਮਤਲਬ ਜ਼ਿਕਰ ਸੀ। ਪੰਜਾਬ ਦੀ ਫਿਲਮ ਉਹਨਾਂ ਦਿਨਾਂ ਵਿੱਚ ਆਈ ਉੜਤਾ ਪੰਜਾਬ, ਵੀ ਨਸ਼ਾ ਕਰਦੇ ਆ ਜੀ ਇੱਥੇ, ਇਹ ਆ ਉਹ ਆ। ਹੁਣ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਤਾਂ ਜਿਸ ਤਰੀਕੇ ਨਾਲ ਸਿਸਟਮ ਘੇਰ ਕੇ ਖਤਮ ਕਰ ਰਿਹਾ, ਉਹ ਗੱਲ ਲੁਕੀ ਛਿਪੀ ਨਹੀਂ ਹੋਈ। ਤੇ ਦੂਜੇ ਪਾਸੇ ਪੰਜਾਬ ਤੋਂ ਬਾਹਰ ਸਾਰੇ ਸੂਬਿਆਂ ਨੂੰ, ਖਾਸ ਤੌਰ ਤੇ ਹਰਿਆਣੇ ਨੂੰ ਜਿਸ ਤਰੀਕੇ ਨਾਲ ਲਾਡਲੇ ਪੁੱਤ ਬਣਾ ਕੇ ਰੱਖਿਆ ਜਾ ਰਿਹਾ, ਉਹ ਵੀ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੋਈ। ਹੁਣ ਜਿਹੜਾ ਇਹ ਸਾਰਾ ਮਾਹੌਲ ਆ, ਇਹਨੂੰ ਸਮਝ ਕੇ ਜੇਕਰ ਕੋਈ ਬੰਦਾ ਫੇਰ ਵੀ ਕਮਲ ਕੁੱਟੇ ਬਈ ਜੀ ਹਿੰਦੂਆਂ ਤੋਂ ਸਿੱਖੋ, ਹਿੰਦੂਆਂ ਦਾ ਤਾਂ ਮੁਲਕ ਆ, ਉਹਨਾਂ ਦਾ ਤਾਂ ਹਿੰਦੂ ਸਾਮਰਾਜ ਦਾ ਨਾਰਾ, ਤੇ ਉਸ ਮੁਲਕ ਦੇ ਵਿੱਚ ਇਹ ਕਹਿਣਾ ਕਿ ਜੀ ਡੈਮੋਕ੍ਰੇਸੀ ਆ, ਇਹ ਜੀ ਸਿਸਟਮ ਆ, ਇਥੇ ਜੀ ਜੇ ਮਾੜੀ ਮੋਟੀ ਵਧੀਕੀ ਹੋ ਵੀ ਜਾਵੇ ਤਾਂ ਚੁੱਪ ਕਰਕੇ ਐ ਨਹੀਂ, ਉਹ ਨਹੀਂ, ਇਹੋ ਜਿਹੀਆਂ ਗੱਲਾਂ। ਹੁਣ ਪਿੱਛੇ ਜੇ ਦਿੱਲੀ ਦੇ ਵਿੱਚ ਸਰਬਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਨਾਲ ਤੇ ਉਹਦੇ ਪੁੱਤ ਨਾਲ ਕੁੱਟ ਕਟਾਪਾ ਹੋਇਆ। ਦਿੱਲੀ ਦੇ ਲੋਕ ਹੁਣ 1984 ਵਾਲੇ ਨਹੀਂ ਹੈਗੇ। ਨਵੰਬਰ 1984 ਨੂੰ ਵਿਸਰ ਭੋਲ ਕਾਬੂ ਆ ਗਏ, ਚਿੱਤ ਚੇਤੇ ਹੀ ਨਹੀਂ ਸੀ।
मैं इत्थे थोड़े दिन पहला किताब का जिक्र किया सीगा जरनैल सिंह पत्रकार वाली का, जिहदे विच उहने 1984 के कतलेआम बारे 1984 सिख कतलेआम का सच दी किताब आ, पत्रकार जरनैल सिंह चढ़ाई कर गए। ਉਹਦੇ ਵਿੱਚ एक थां ते जिक्र करते आ भी जदों 1984 का भाना वापर चुक्या सी, उदों थोड़े दिन बाद किसी गल दे विच जदों कोई कहंदा कि फिर देखो असीं ओह करांगे, तां उदों ही थोड़े टाइम बाद सिखां दी भावना इह सी कि उदों ही तुसीं कर गए, हुण सानूं पता वा ते हुण साडी असीं भी आपदा हिसाब किताब ला लवांगे। सिख तां उदों ही साल 6 महीने दे विच तां बदले लैण लग गए सी। दिल्ली दे विच पार्लीमेंट दिल्ली दे विच ਜਿਹੜੇ ट्रांजिस्टर बंब कांड होए जां होर जिस भी तरीके नाल सिखां तो होया कीता, 1984 च नवंबर महीने कर तां बैठे, पर उदों बाद विच सिखां ने जिवें चुण चुण के ढेरियां लाइयां जां सिखां ने जिस भी तरीके नाल लड़ाई लड़ी, ਉਹਦੇ ਵਿੱਚ ਉੱਥੇ ਜਿਹੜੇ ਲੋਕ ਵਸਦੇ ਆ ਜਿਨ੍ਹਾਂ ਨੇ ਇਹ ਕੀਤਾ ਸੀ ਉਦੋਂ ਜਾਂ ਕਰਵਾਇਆ ਸੀ, ਉਹਨਾਂ ਨੂੰ ਅਕਲ ਜ਼ਰੂਰ ਆ ਗਈ ਕਿ ਇੰਨਾ ਸੌਖਾ ਨਹੀਂ, ਇਹ ਉਹ ਕਾਬੂ ਆ ਗਏ ਆਪਣੇ, ਉਦੋਂ ਇਹਨਾਂ ਦਾ ਚਿੱਤ ਚੇਤੇ ਹੀ ਨਹੀਂ ਸੀ। ਤੇ ਜੇ ਕਿਤੇ ਮਿੱਥ ਕੇ ਗੱਲ ਹੋਵੇ ਫਿਰ ਇਹ ਉਹ ਕੌਮ ਆ ਜਿਹੜੀ ਜਿਨ੍ਹਾਂ ਦੇ ਪੁਰਖੇ ਬਾਬਾ ਦੀਪ ਸਿੰਘ ਵਰਗੇ ਸੀਸ ਤਲੀ ਤੇ ਧਰ ਕੇ ਲੜਨਾ ਜਾਣਦੇ। ਇਹ ਗੱਲ ਇੱਥੇ ਤੁਸੀਂ YouTube ਦੇ ਉੱਤੇ ਸਰਚ ਮਾਰੋ, ਭਾਈ ਰਣਜੀਤ ਸਿੰਘ ਕੁੱਕੀ ਜਦੋਂ ਗੱਲ ਕਰਦੇ ਆ ਕਿ ਅਸੀਂ ਕੋਈ ਬਹੁਤੇ ਪਰਪੱਕ ਜਾਂ ਦ੍ਰਿੜ ਇਰਾਦੇ ਵਾਲੇ ਗੁਰਮਤ ਨੂੰ ਪਰਣਾਏ ਹੋਏ ਸਿੱਖ ਨਹੀਂ ਸੀ, ਪਰ ਸਾਡੀ ਉਸ ਵੇਲੇ ਨੌਜਵਾਨਾਂ ਦੀ ਜਦੋਂ ਉਸ ਵਿੱਚ ਚਰਚਾ ਹੋਈ ਤਾਂ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਕੌਮ ਜਿਹੜੀ ਆ ਉਹ ਬਿਲਕੁਲ ਹੀ ਇੱਕ ਵਾਰੀ ਇਉਂ ਜੇ ਲੱਗਣ ਲਾਤੀ ਆ ਵੀ ਇਹਨਾਂ ਨੂੰ ਕੁੱਟ ਲਿਆ ਤੇ ਹੁਣ ਇਹ ਹਿੱਲਦੇ ਨਹੀਂ। ਇਹ ਦਿਖਾਉਣਾ ਬੜਾ ਜ਼ਰੂਰੀ ਆ ਕਿ ਨਹੀਂ ਭਾਈ ਇਹੋ ਜਿਹੀ ਗੱਲ ਕੋਈ ਨਹੀਂ, 21 ਦੇ 31 ਨਹੀਂ 41 ਨਹੀਂ 121 ਪਾਉਣਾ ਜਾਣਦੇ ਆ। ਤੇ ਜੋ ਕੁਝ ਉਹਨਾਂ ਭਰਾਵਾਂ ਨੇ ਸਾਡਿਆਂ ਨੇ ਭਾਈ ਜਿੰਦੇ ਸੁੱਖੇ ਉਹਨਾਂ ਨੇ ਜਾਂ ਹੋਰ ਜੋ ਕੁਝ ਵੀ ਉਹਨਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ ਆ। ਹੁਣ ਕਈ ਜਿਹੜੇ ਆ ਉਹ ਕਹਿਣਗੇ ਜੀ ਅਦਾਲਤੀ ਸਿਸਟਮ ਤੇ ਯਕੀਨ ਰੱਖਦੇ, ਭਾਈ ਅਦਾਲਤੀ ਸਿਸਟਮ ਤੇ ਯਕੀਨ ਰੱਖਣ ਵਾਲਿਓ 1984 ਨੂੰ ਅੱਜ ਕਿੰਨੇ ਸਾਲ ਹੋ ਗਏ? 6 ਸਾਲ ਹੋ ਤੇ 30 ਸਾਲ ਹੋ, ਕਿਉਂਕਿ ਅੱਜ 2021 ਚੱਲਦਾ। 36-37 ਸਾਲਾਂ ਦੇ ਵਿੱਚ ਹੁਣ ਤੱਕ ਕਿੰਨਿਆਂ ਕੁ ਨੂੰ ਸਜ਼ਾਵਾਂ ਹੋ ਗਈਆਂ। ਸਿੱਖਾਂ ਨੇ ਆਪਦੇ ਹੱਥੀਂ ਸਾਡੇ ਵੱਡਿਆਂ ਭਰਾਵਾਂ ਨੇ ਜਿੰਨੀ ਕੁ ਸੇਵਾ ਕਰ ਲਈ। ਇੰਡੀਅਨ ਸਟੇਟ ਸਿਸਟਮ ਨੇ ਤਾਂ ਆਪਦੇ ਹੱਥੀਂ ਕਿਸੇ ਨੂੰ ਸਜ਼ਾ ਨਾ ਦੇਣੀ ਸੀ, ਕਿਉਂਕਿ ਆਪ ਦਾ ਸਾਰਾ ਕੁਝ ਕਰਵਾਇਆ ਸੀਗਾ। ਤੋ ਜਿਹੜਾ ਸਾਡੇ ਭਰਾਵਾਂ ਨੇ ਉਸ ਟਾਈਮ ਕੌਮ ਦਾ ਸਿਰ ਉੱਚਾ ਕੀਤਾ, ਉਹਦੇ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਆ ਕਿ ਸਾਡੀ ਕੌਮ ਨੂੰ ਇਹੋ ਜਿਹੇ ਸੂਰਮੇ ਬਖਸ਼ੇ ਤੇ ਅੱਗੇ ਵੀ ਬਖਸ਼ਦੇ ਰਵੇ। ਦੂਜੇ ਪਾਸੇ ਆ ਜਾਓ, ਹੁਣ ਜਿਹੜੇ ਲੋਕ ਉਸ ਵੇਲੇ ਨਜਾਇਜ਼ ਮਾਰੇ ਗਏ ਉਹਨਾਂ ਦੇ ਵਾਰਸਾਂ ਦੇ ਅੰਦਰ ਇਹ ਗੱਲ ਬੜੀ ਚੰਗੀ ਤਰੀਕੇ ਨਾਲ ਵਸੀ ਹੋਈ ਆ ਕਿ ਸਾਡੇ ਪੰਜਾਬ ਨੇ ਸਾਡੇ ਜਿਹੜੇ ਜਿਵੇਂ ਪੇਕੇ ਜਿਹੜੇ ਹੁੰਦੇ ਆ ਉਹਦੇ ਸਿਰ ਦੇ ਉੱਤੇ ਸਹੁਰਿਆਂ 'ਚ ਕੁੜੀ ਕਰਦੀ ਆ, ਉਵੇਂ ਸਾਰੇ ਪੰਜਾਬ ਤੋਂ ਬਾਹਰ ਗਏ ਹੋਏ ਭਾਈਚਾਰੇ ਨੂੰ ਸਿੱਖਾਂ ਨੂੰ ਪੰਜਾਬ ਉੱਤੇ ਫਖਰ ਰਹਿੰਦਾ, ਮਾਣ ਰਹਿੰਦਾ ਕਿ ਉੱਥੇ ਸਾਡਾ ਵਸਦਾ। ਹੁਣ ਉਵੇਂ ਦੀ ਭਾਵਨਾ ਜਿਹੜੀ ਆ ਪੰਜਾਬ ਬਾਰੇ ਦਿੱਲੀ ਵਾਲਿਆਂ ਦੀ ਬਣੀ ਜਾਂ ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਬਣੀ ਕਿ ਸਾਡਾ ਸਾਥ ਠੋਕ ਕੇ ਦਿੱਤਾ, ਪੰਜਾਬ 'ਚੋਂ ਉੱਠ ਕੇ ਗਏ ਤੇ ਦੂਜਿਆਂ ਸੂਬਿਆਂ ਦੇ ਵਿੱਚ ਦੂਜਿਆਂ ਥਾਵਾਂ 'ਚ ਦਿੱਲੀ 'ਚ ਉਹ ਦੁਸ਼ਟਾਂ ਨੂੰ ਸੋਧੇ ਲਾਏ ਤੇ ਕਮਾਲ ਕਰਤੀ। ਹੁਣ ਉਹਨਾਂ ਸਾਰਿਆਂ ਨੂੰ ਤਾਂ ਮਾਣ ਆ, ਫਖਰ ਆ। ਪਿੱਛੇ ਜਦੋਂ ਬਾਬਰੀ ਮਸਜਿਦ ਦੇ ਮਸਲੇ ਦੇ ਉੱਤੇ ਆਏ ਤੇ ਸਾਰਿਆਂ ਨੂੰ ਬਰੀ ਕਰਤਾ ਅਦਾਲਤ ਨੇ, ਤਾਂ ਇੱਕ ਜਿਹੜਾ ਚਾਲੂ ਜਿਹਾ ਉਹਨਾਂ ਦਾ ਕੋਈ ਹਿੰਦੂ ਕੱਟੜਪੰਥੀ ਲੀਡਰ ਸੀਗਾ, ਉਹਨੇ ਭਗਾਈ ਮਾਰੀ ਕਿ ਅਸੀਂ ਬਾਬਰੀ ਮਸਜਿਦ ਵੀ ਢਾਈ ਸੀ, ਸਾਨੂੰ ਅਦਾਲਤਾਂ ਨੇ ਜੋ ਕਰਨਾ ਸੀ ਕਰਤਾ, ਹੁਣ ਅਸੀਂ ਮਥੁਰਾ ਤੇ ਫਲਾਣੇ ਸ਼ਹਿਰ ਦੀਆਂ ਕਈ ਉਹਨੇ ਲਿਸਟ ਜੀ ਗਣਾਈ ਕਿ ਇੱਥੇ ਅਸੀਂ ਹੁਣ ਜਿਹੜੀਆਂ ਨੇ ਇਹ ਮਸਜਿਦਾਂ ਢਾਹ ਕੇ ਉੱਥੇ ਮੰਦਰ ਬਣਾਉਣੇ ਆ। ਕਦੇ ਮੈਂ ਉਦੋਂ ਵੀ ਇਹ ਗੱਲ ਕਹੀ, ਮੈਂ ਅੱਜ ਫੇਰ ਕਹਿਣਾ ਕਿ ਕਦੇ ਜੇ ਇਸ ਤਰ੍ਹਾਂ ਜਿਵੇਂ ਉਹ ਕਹਿੰਦੇ ਆ ਉਵੇਂ ਵੀ ਅਕਾਲ ਤਖਤ ਢਾਹ ਦਿਆਂਗੇ, ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕਰਾਂਗੇ, ਐ ਐਲਾਨੀਆ ਤੌਰ ਤੇ ਸਟੇਟਮੈਂਟ ਜਿਹੜੀ ਆ ਉਹ ਸਿੱਖਾਂ ਬਾਰੇ ਕੋਈ ਦੇਣ ਦੀ ਜ਼ਰੂਰਤ ਕਰਦਾ? ਉੱਥੇ ਤਾਂ ਹਰੇਕ ਜਿਹੜੇ ਬੰਦੇ ਨੇ ਉਦੋਂ ਹਿੱਸਾ ਲਿਆ ਸੀ ਕਤਲੇਆਮ ਦੇ ਵਿੱਚ, ਉਹ ਵੀ ਦਰਜੇ ਵੱਟ ਕੇ ਟਾਈਮ ਲਗਾਉਂਦਾ। ਉਹਨੂੰ ਪਤਾ ਕਿ ਇੱਥੇ ਆਲੇ ਦੁਆਲੇ ਚੋਂ ਜੇ ਅੱਜ ਮੈਂ ਫੜਾ ਮਾਰੀਆਂ ਕਿ ਮੈਂ ਸਿੱਖਾਂ ਨਾਲ ਕੀਤਾ ਉਹ ਕੀਤਾ ਤੇ ਪਤਾ ਨਹੀਂ ਕਿਹਦੇ ਖੂਨ ਖੌਲ ਜਾਣਾ। ਇੱਥੇ ਜ਼ਰੂਰੀ ਨਹੀਂ ਕਿ ਗੁਰਮਤ ਦੇ ਵਿੱਚ ਰੰਗਿਆ ਹੋਵੇ, ਉੱਪਰ ਦੀ ਗਾਤਰਾ ਕਿਰਪਾਨ ਹੋਵੇ, ਉਹ ਨਹੀਂ ਠੋਕਣਾ। ਕਿਉਂਕਿ ਜਦੋਂ ਦਿੱਲੀ ਦੇ ਵਿੱਚ ਸਿੰਘ ਗਏ ਸੀ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਜਿਹੜਾ ਸੀ ਉਹ ਪਤਤ ਸੀ ਜਾਂ ਘੋਣ ਮੋਣ ਸੀ, ਕਿਉਂਕਿ ਸਮੇਂ ਦੀ ਲੋੜ ਸੀ, ਲੋੜ ਦੇ ਅਨੁਸਾਰ ਉਹਨਾਂ ਨੇ ਜੋ ਕੁਛ ਉੱਥੇ ਰਹਿਣ ਲਈ ਚਾਹੀਦਾ ਸੀ ਉਹੋ ਜਿਹਾ ਭੇਸ ਬਣਾ ਕੇ ਅਗਲਿਆਂ ਨੇ ਕੰਮ ਕਰਤਾ। ਸੋ ਜਿਹੜਾ ਸਿੱਖਾਂ ਨੇ ਉਸ ਮੌਕੇ ਕਰਕੇ ਦਿਖਾਇਆ
जो चढ़दी कला का एहसास सिखां दे मनां च भरिया गया। अज सारे पंजाब तो बाहर सिख मुछ उच्ची ते धौन उच्ची करके ते दस्तार सजा के जे जिउंदे आ तां साडे उन्हां भरावां करके है। ते दूजे पासे सानू उस वेले जिहड़ी चीज़ की लोड़ सी वो करना, उस वेले जे आह होने वाला काम फड़ लेंदे कि मारे गए, लुटे गए जी, आ हो गया जी, आ हो गया जी। इत्थों तक कि किसानी संघर्ष विच भी जदों 26 जनवरी तो बाद कुछ बेवकूफी भरे बयान साडे बंदियां तो दे होए कि जी नवंबर 84 वांगू साडा घाण होना सी, तां दिल्ली दे लोक जिहड़े सी ओह कहदे शर्म करो, उदों साडे नाल विसर भोल हो गया। हुण असीं इन्ने जोगे जरूर हैगे आ कि लेखा चुका देंगे, हिसाब किताब करन जोगे हैगे आ। सो जिहड़े साडे एक पासे दा कौम दा इतिहास आ जां इह जज्बा आ कि असीं भाई आपदे हक लई जे खड्डा खड़काउणा होवे तां उत्थे भी नहीं टलदे, ते जेकर जिहड़ा गलबात राहीं विरोध जाहिर करदा होवे उत्थे भी नहीं टलदे। हुण इस चीज़ दा जज्बा सिखां चों सदा लई मारन दी जिहड़ी प्लैनिंग आ ਉਹ ਚੱਲ ਰਹੀ ਹੋਵੇ ਤੇ ਅਸੀਂ ਦੜ ਬੱਟ ਕੇ ਬੈਠੇ ਰਹੀਏ ਤੇ ਉਹਨਾਂ ਲੋਕਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਈਏ ਜਿਹੜੇ ਇਹ ਚੀਜ਼ ਕਰ ਰਹੇ ਨੇ, ਇਹ ਸਾਡੇ ਲਈ ਕੋਈ ਚੰਗੀ ਗੱਲ ਨਹੀਂ। ਇਸ ਵੇਲੇ बड़े सलीके नाल, जिवें एक शेर आ, इनसे भी मिलिए सलीके के लोग हैं, सलीके वाले लोग हैं, सर भी कलम करेंगे तो एहतराम से। बई बड़े मौज नाल बड़े सहज नाल सिर, तो ये जिहड़ा सिर वड्ढण वाला काम आ कि सिखां नूं माता दा माल जिहा बना दो, ते वो जिहड़ा माता दा माल आ, एक तां सिख वो होए जिहड़े दूजिआं दीआं इज्जतां लई भी खंडा खड़काउणा समझदे है। पंजाब की धरती उत्ते असीं इत्थे कई बार गल करदे हुंदे आ बई जेकर कोई यूपी बिहार का बंदा उहदी गलती भी होवे ते जेकर कोई साडा आपदा पंजाब दा सिख भरा उहदे नाल कोई वध घट कर रहा होवे ते कोल दे निंगे जांदे होई आपां एवें तरस जा करके इहनूं क्यों गरीब नूं मारदा, आपां विच टंग फसाउणी है ते उहनूं कहना कि यार जे तूं बाहला औखा तूं मेरे नाल पंगा लै इहनूं क्यों। तो आपां जिहड़ा अंडरडॉग नाल हमदर्दी करदे ਆਪਾਂ ਪੰਜਾਬ ਤੋਂ ਜਾਂ ਜਿੱਥੇ ਵੀ ਜਾਂਦੇ ਆ ਆਪਣੀ ਲੋਕ ਕਦਰ ਕਰਦੇ ਆ, ਆਪਣੇ ਗੁਣਾਂ ਦੀ ਇੱਜ਼ਤ ਕਰਦੇ ਆ ਕਿ ਇਹ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਨੇ। ਹੁਣ ਸਾਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਕੁਝ ਜ਼ਿਆਦਾ ਹੀ ਸਿਆਣੇ ਬਣਾਉਣ ਦਾ ਯਤਨ ਕਰਨ ਦੇ ਲੱਗੇ ਹੋਏ ਨੇ ਕਿ ਜੀ ਨਹੀਂ ਉਹ ਜੀ ਵੇਲਾ ਲੰਘ ਗਿਆ, ਹੁਣ ਜੀ ਤੁਸੀਂ ਮਤਲਬ ਜੇ ਮਤਲਬ ਕਲਗੀਧਰ ਦੇ ਲਾਲ ਤੋਂ ਸਿੱਧਾ ਮਾਤਾ ਦਾ ਮਾਲ ਜਿਹੜਾ ਹੈਗਾ ਬਣਾਉਣ ਦਾ ਪ੍ਰੋਜੈਕਟ ਚੱਲਿਆ ਹੋਇਆ ਕਿ ਸਿੱਖਾਂ ਦੇ ਬੱਚੇ ਜਿਹੜੇ ਨੇ ਉਹ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਕੁਛ ਇਹੋ ਜਿਹੇ ਲੋਕ ਨੇ ਉਹ ਹਮੇਸ਼ਾ ਪੁੱਠੀ ਸਿੱਧੀ ਗੱਲ ਜਿਹੜੀ ਹੈਗੀ ਆ ਕਹਿਣਗੇ, ਜਾਣੀ ਕਿ ਜਿਵੇਂ ਕਿਸਾਨ ਸੰਘਰਸ਼ ਬਾਰੇ ਲੱਗੇ ਹੋਏ ਨੇ ਕਿ ਦੇਖ ਲਓ ਜੀ ਉੱਥੇ ਚਲੇ ਗਏ ਸਿੱਖ, ਉਹਨਾਂ ਨੇ ਜਾ ਕੇ ਐਂ ਕਰਤਾ, ਉਹ ਕਰਤਾ, ਫਲਾਣ ਕਰਤਾ। ਬਈ ਜਾਣੀ ਕਿ ਹਰ ਸਿੱਖ ਬੱਚੇ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਣੀ ਚਾਹੁੰਦੇ ਆ ਕਿ ਭਾਈ ਜੇਕਰ ਕੋਈ ਪੰਥਕ ਤੌਰ ਤੇ ਕੌਮੀ ਤੌਰ ਤੇ ਕੋਈ ਮਸਲਾ ਹੋਵੇ ਨਾ, ਜਾਣਾ ਨਹੀਂ। क्यों नहीं जाना? क्योंकि जी उत्थे जिहड़े ये आगू हुंदे आ बड़े माड़े ने, ये तुहानूं मरवा देणगे। हुण मरवा देणगे वाली गल ते बच जाणगे वाली गल दे विच ਗਿਆਨੀ ਮੇਵਾ ਸਿੰਘ ਸ਼੍ਰੋਮਣੀ कमेटी दे प्रचारक हुंदे सी साडे पिंडां 'च, बचपन 'च असीं उन्हां दे दीवान सुणने, बड़े नेत्रहीन सी भावें पर उन्हां ते गुरु दी किरपा बड़ी सी। एक बार कोई गल उन्हां दा छपदा हुंदा सी, जिहड़ी गुरमत प्रकाश मैगजीन आ ਉਹਦੇ ਵਿੱਚ उन्हां दा वेरवा सारा छपना कि ਉਹ ਅੱਜ ਇੱਥੇ ਗਏ, ਉਹ ਕੀਤਾ, ਜਾਂ ਪ੍ਰਚਾਰ ਦਾ ਜਿੱਥੇ ਜਿੱਥੇ ਗਏ ਕੁਝ ਘਟਨਾਵਾਂ ਬੜੀਆਂ ਉਹ ਛਪੀ ਵੀ ਸੀ ਗੱਲ। ਇਹ ਉਹ ਕਿਸੇ ਨਗਰ ਖੇੜੇ ਗਏ ਤੇ ਉੱਥੇ ਉਹ ਕਹਿਣ ਲੱਗੇ ਬਈ ਆ ਜੀ ਮੇਰਾ ਨੌਜਵਾਨ ਜਦੋਂ ਕੋਈ ਫਤਿਹ ਬੁਲਾਈ ਤੇ ਉਹ ਕਹਿੰਦੇ ਤੂੰ ਫਲਾਨਾ ਨਹੀਂ ਗਿਆ, ਕਹਿੰਦੇ ਤੇਰੇ ਪਹਿਲੋਂ ਦਾੜੇ ਕਿਸ ਰੱਖਿਆ ਹੁੰਦਾ ਸੀ, ਕਹਿੰਦਾ ਹਾਂਜੀ। ਉਹ ਜਦੋਂ ਸਿਰ ਤੇ ਹੱਥ ਫੇਰਿਆ ਉਹ ਤੂੰ ਕਿਉਂ ਭਾਈ ਮੂੰਹ ਸਿਰ ਮਨਾ ਲਿਆ, ਕਹਿੰਦਾ ਜੀ ਕੋਲੇ ਬੈਠਾ, ਕਹਿੰਦਾ ਜੀ ਇਹ ਤਾਂ ਮਰਦਾ ਮਰਦਾ ਬਚਿਆ, ਇਹਨੂੰ ਤਾਂ ਜੀ ਪੁਲਿਸ ਵਾਲੇ ਚੱਕ ਕੇ ਲੈ ਗਏ ਸੀ, ਉਹ ਜੀ ਮਾੜਾ ਟਾਈਮ ਚੱਲਦਾ ਜੀ, ਉਹ ਦੇਖੋ ਜੀ ਆਹ ਹੋ ਗਿਆ, ਤਾਂ ਪੈਸੇ ਪੂਸੇ ਦੇ ਕੇ ਛੁਡਵਾਇਆ। ਉਹ ਕਹਿੰਦੇ ਦੇਖੀ ਕਿਤੇ ਬਚਦਾ ਬਚਦਾ ਨਾ ਮਾਰਿਆ ਜਾਈ। ਉਹ ਥੋੜੇ ਦਿਨ ਬਾਅਦ ਕਹਿੰਦੇ ਕਿਸੇ ਇਹੋ ਜਿਹੀ ਘਟਨਾ ਦੇ ਵਿੱਚ ਜਿੱਥੇ ਘੋਂਡਿਆਂ ਦਾ ਰੋਡਿਆਂ ਦਾ ਕੁਝ ਹੋਇਆ ਜਾਂ ਮਾੜਾ ਚੰਗਾ ਵਾਪਰਿਆ, ਉਹਦਾ ਉਹ ਸ਼ਿਕਾਰ ਹੋ ਗਿਆ, ਸੋ ਬਚਦਾ ਬਚਦਾ ਮਾਰਿਆ ਗਿਆ। ਐਂ ਦਾ ਹੀ ਗੱਲ ਹੁਣ ਚੱਲ ਰਹੀ ਆ। ਜਿਹੋ ਜਿਹੇ ਸਿੱਖ ਧਰਮ ਕੌਮ ਲਈ, ਮਨੁੱਖਤਾ ਲਈ ਅੜਨ ਵਾਲੇ, ਲੜਨ ਵਾਲੇ, ਖੜਨ ਵਾਲੇ, ਮਰਨ ਵਾਲੇ ਸੀ, ਉਹ ਜੇ ਮਰਦੇ ਵੀ ਸੀ ਤਾਂ ਵੀ ਉਹ ਜਿਉਂਦੇ ਸੀ। ਇਹ ਜਿਹੜੀ ਭੈੜੀ ਸੋਚ ਵਾਲੇ ਇਹਨਾਂ ਨੂੰ ਲੱਗਦਾ ਹੋਣਾ ਕਿ ਜੂਨ 84 ਦੇ ਵਿੱਚ ਭਿੰਡਰਾਂ ਵਾਲੇ ਸੰਤ ਤੇ ਹੋਰ ਜੁਝਾਰੂ ਜਿਹੜੇ ਆ ਸਾਰੇ ਖਾਲਿਸਤਾਨੀ ਜਿਹੜੇ 1994 ਤੱਕ ਜਾਂ ਹੁਣ ਤੱਕ ਸਟੇਟ ਦੇ ਹੱਥੋਂ ਮਾਰੇ ਗਏ ਵੀ ਉਹ ਮਰ ਗਏ,
ਉਹ ਮਰ ਨਹੀਂ ਗਏ, ਉਹ ਜਿਉਂਦੇ ਹੋ ਗਏ, क्योंकि शहीद ਜਿਹੜੇ ਆ ਉਹ ਸਦੀਆਂ ਤੱਕ ਜਿਉਂਦੇ ਹੁੰਦੇ ਆ, ਸਾਡੀ ਕੌਮ ਦੇ ਸ਼ਹੀਦ ਨੇ ਉਹ। ਤੇ ਇਹ ਇਸ ਗੱਲ ਦਾ ਵੀ ਮਜ਼ਾਕ ਉਡਾਉਂਦੇ ਆ ਕਿ ਜੀ ਇਹ ਸ਼ਹੀਦ ਕਹਿੰਦੇ ਆ। ਹਰ ਉਹ ਗੱਲ ਜਿਹੜੀ ਪੰਥ ਪ੍ਰਸਤ ਲੋਕ ਕਰਦੇ ਆ ਉਹਦੇ ਖਿਲਾਫ ਇਹ ਮਾਹੌਲ ਤਿਆਰ ਕਰਦੇ ਆ, ਖਿੱਲੀ ਉਡਾਉਂਦੇ ਆ, ਮਜ਼ਾਕ ਉਡਾਉਂਦੇ ਆ, ਤੇ ਉਸ ਚੀਜ਼ ਦੇ ਹੱਕ ਵਿੱਚ ਲੋਕਾਂ ਨੂੰ ਭੁਗਤਾਉਣ ਦੇ ਲਈ ਖਾਸ ਤੌਰ ਤੇ ਨੌਜਵਾਨਾਂ ਨੂੰ ਮਾਤਾ ਦਾ ਮਾਲ ਬਣਾਉਣ ਦਾ ਜਿਹੜਾ ਇਹ ਪ੍ਰੋਜੈਕਟ ਆ ਇਹਦੇ ਹੱਕ ਵਿੱਚ ਲਿਆਉਣ ਲਈ ਜੋ ਕੁਝ ਕੀਤਾ ਜਾ ਰਿਹਾ, ਮੈਂ ਆਪਦੀ ਕੌਮ ਨੂੰ ਬੇਨਤੀ ਕਰਦਾ ਕਿ ਸਾਰੇ ਜਾਣੇ ਉਸ ਪਾਸੇ ਧਿਆਨ ਜ਼ਰੂਰ ਦਿਓ। ਨਾ ਮੰਨੋ ਸਾਡੀ ਗੱਲ, ਨਾ ਮੰਨੋ ਮੇਰੀ ਗੱਲ ਕਿ ਜੀ ਇਹ ਕੋਈ ਗੱਲ ਹੈ, ਪਰ ਮੈਂ ਬੇਨਤੀ ਕਰਦਾ ਕਿ ਉਹਨਾਂ ਲੋਕਾਂ ਦੀਆਂ ਗੱਲਾਂ ਸੁਣੋ, ਉਹਨਾਂ ਵਿਚਾਰਾਂ ਨੂੰ ਸੁਣੋ। ਤੁਸੀਂ 10 ਲਗਾਤਾਰ ਵੀਡੀਓ ਜੇ ਦੇਖ ਲਵੋ ਤੁਹਾਨੂੰ ਸਮਝ ਲੱਗ ਜਾਊਗੀ ਕਿ ਤੁਹਾਡੀ ਕੌਮ ਦੇ ਅੰਦਰੋਂ ਮਨੁੱਖਤਾ ਲਈ ਜਿਹੜਾ ਆਪਾਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਲਈ ਚੜ੍ਹਦੀ ਕਲਾ ਦੇ ਨਾਲ ਕਿਸੇ ਵੀ ਤਰੀਕੇ ਨਾਲ ਵਿਰੋਧ ਕਰਨ ਦਾ ਜਿਹੜਾ ਜਜ਼ਬਾ, ਉਹਨੂੰ ਮਾਰਨ ਦਾ, ਉਹਦੇ ਅੰਦਰੋਂ ਮਨੁੱਖ ਦੇ ਸਿੱਖ ਦੇ ਅੰਦਰੋਂ ਖੋੜਾ ਲਾਉਣ ਦਾ ਇਹ ਪ੍ਰੋਜੈਕਟ ਚੱਲ ਰਿਹਾ ਹੋਵੇ ਤੇ ਆਪਾਂ ਬੈਠ ਕੇ ਕਹੀਏ ਨਹੀਂ ਜੀ ਬੜਾ ਵਧੀਆ ਪ੍ਰਚਾਰ ਚੱਲ ਰਿਹਾ, ਇਹ ਤਾਂ ਜੀ ਪਿਛਲੇ ਸਮੇਂ 'ਚ ਤਾਂ ਗਲਤ ਹੋ ਗਿਆ ਜੀ, ਹੁਣ ਇਹ ਬੜਾ ਸੋਹਣਾ ਕਰ ਰਹੇ ਨੇ। ਭਾਈ ਜੇਕਰ ਕਿਸੇ ਨੂੰ ਖਾਲਿਸਤਾਨ ਜਾਂ ਜੁਝਾਰੂ ਲਹਿਰ ਨਾਲ ਸਹਿਮਤੀ ਨਹੀਂ ਹੈ ਕੋਈ ਗੱਲ ਨਹੀਂ, ਪਰ ਆ ਜਿਹੜੀਆਂ ਸਾਡੀਆਂ ਆਮ ਸਧਾਰਨ ਵਧੀਕੀਆਂ ਜ਼ੁਲਮ ਜ਼ਬਰ ਹੋਇਆ ਕਰਨਗੇ, ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਲੋਕਾਂ ਨੇ ਇਹਦੇ ਲਈ ਵੀ ਜਾਣ ਤੋਂ ਨਾ ਕਰਿਆ ਕਰਨੀ ਆ। ਕਿਉਂ ਕਰਿਆ ਕਰਨੀ ਆ? ਕਿਉਂਕਿ ਆ ਜਿਹੜੇ ਉੱਠੇ ਨੇ ਨਵੇਂ ਪ੍ਰਚਾਰਕ, ਇਹਨਾਂ ਨੇ ਇਹ ਮਾਹੌਲ ਸ਼ੁਰੂ ਕੀਤਾ ਹੋਇਆ ਹਰ ਸੰਭਵ ਤਰੀਕੇ ਨਾਲ ਲੋਕਾਂ ਦੇ ਮਨਾਂ ਦੇ ਅੰਦਰ। ਆ ਹੁਣ ਅੱਜ ਦੀ ਗੱਲ ਆ, ਇੱਕ ਵੀਡੀਓ ਇੱਥੇ ਇੰਡੀਆ ਦੇ ਵਿੱਚ ਬਾਹਰ ਵੀ ਸਾਰੇ ਸੋਸ਼ਲ ਮੀਡੀਆ ਤੇ ਘੁੰਮੀ ਹੋਣੀ ਹੈ, ਇੱਕ ਮਾਸੂਮ ਬਾਲੜੀ ਨਾਲ 5-6 ਜਾਣੇ ਬਹੁਤ ਦਰਿੰਦਗੀ ਕਰ ਰਹੇ ਨੇ ਔਰ ਸਾਰੇ ਪਾਸੇ ਤਰਾਹੀ ਹੋਏ ਪਈ ਹੈ। ਸਾਰੇ ਲੋਕ ਜਿਹੜੇ ਆ ਹਾਏ ਕਲਾਪ ਕਰ ਰਹੇ ਨੇ। ਇਸ ਵੇਲੇ ਤੱਕ ਉਸ ਵਾਇਰਲ ਹੋਈ ਵੀਡੀਓ ਕਰਕੇ ਸਾਰਿਆਂ ਦੇ ਮਨਾਂ 'ਚ ਇੰਨਾ ਭਾਰੀ ਰੋਸ ਆ ਕਿ ਲੋਕ ਕਹਿੰਦੇ ਆ ਕਿ ਇੰਡੀਅਨ ਸਟੇਟ ਸਿਸਟਮ ਨੂੰ ਸ਼ਰਮ ਨਹੀਂ ਆਉਂਦੀ ਹੈਗੀ। ਹੁਣ ਤੱਕ ਇੱਕ ਅਧਿਕਾਰੀ ਨਹੀਂ ਬੋਲਿਆ ਕਿ ਇਹ ਫਲਾਣੇ ਥਾਂ ਦੇ ਆ ਜਾਂ ਇਹ ਘਟਨਾ ਉੱਥੇ ਵਾਪਰੀ ਆ ਤੇ ਇਹਨਾਂ ਦਾ ਕੀ ਹੋਊਗਾ। ਚੇਤੇ ਕਰੋ 2012 ਦੇ ਦਸੰਬਰ ਮਹੀਨੇ ਦੇ ਵਿੱਚ ਇੱਕ ਕੇਸ ਇਦਾਂ ਹੀ ਹੋਇਆ ਸੀ ਦਿੱਲੀ ਦੇ ਵਿੱਚ, ਨਿਰਭਇਆ ਵਾਲਾ ਕੇਸ। ਇਦਾਂ ਦਾ ਹੀ ਇੱਕ ਹੈਦਰਾਬਾਦ ਦੇ ਵਿੱਚ ਹੋਇਆ ਸੀ, ਜਦੋਂ ਇੱਕ ਜਿਹੜੀ ਵੈਟਰਨਰੀ ਡਾਕਟਰ ਸੀ ਸ਼ਾਇਦ ਉਹਦੇ ਨਾਲ ਹੈਦਰਾਬਾਦ ਦੇ ਵਿੱਚ ਜਿਹੜਾ ਸੀਗਾ ਮਾੜਾ ਕੀਤਾ ਸੀਗਾ। ਵੈਟਰਨਰੀ ਡਾਕਟਰ ਸੀਗੀ, ਸ਼ਮਸ਼ਾਬਾਦ ਦੇ ਵਿੱਚ ਕੀਤਾ ਸੀ, ਉਹ ਉੱਥੇ 4 ਜਾਣੇ ਸੀਗੇ ਉਹ। ਤੇ ਇਹ ਜਿਹੜੇ ਦਿੱਲੀ ਵਾਲੇ ਸੀ ਉਹਨਾਂ ਦੀ ਚੱਲ ਪਈ ਅਦਾਲਤੀ ਚਾਰਾਜੋਈ। ਅਦਾਲਤੀ ਕਾਰਵਾਈ ਦੇ ਵਿੱਚੋਂ ਜੋ ਵੀ ਕੁਝ ਨਿਕਲਿਆ ਉਹ ਲੋਕਾਂ ਦੀ ਮਾਨਸਿਕਤਾ ਨੂੰ ਸੈਟੀਸਫਾਈ ਨਹੀਂ ਕਰ ਪਾਇਆ। ਭਾਵੇਂ ਆਪਾਂ ਝੂਠੇ ਪੁਲਿਸ ਮੁਕਾਬਲੇ ਸਦਾ ਵਿਰੋਧ ਕੀਤਾ, ਇੱਥੇ ਆਪਣੇ ਬਹੁਤ ਲੋਕਾਂ ਨੂੰ ਨਜਾਇਜ਼ ਸਾਡੇ ਭਰਾਵਾਂ ਨੂੰ ਇਹ ਝੂਠੇ ਪੁਲਿਸ ਮੁਕਾਬਲਿਆਂ ਨਾਲ ਸ਼ਹੀਦ ਕੀਤਾ ਗਿਆ। ਪਰ ਜਦੋਂ ਹੈਦਰਾਬਾਦ ਦੇ ਵਿੱਚ 2019 ਦੇ ਵਿੱਚ 2 ਸਾਲ ਪਹਿਲਾਂ ਨਵੰਬਰ ਦੇ ਵਿੱਚ ਇਹ ਭਾਣਾ ਵਾਪਰਿਆ ਕਿ ਉੱਥੇ ਫਿਰ 4 ਜਣੇ ਜਿਹੜੇ ਦੋਸ਼ੀ ਜਦੋਂ ਫੜ ਲਏ ਗਏ, ਉਹਨਾਂ ਨੂੰ ਸਰੇਆਮ ਸਾਰਿਆਂ ਨੂੰ ਪਤਾ ਸੀਗਾ ਵੀ ਆ ਜਿਵੇਂ ਵਿਕਾਸ ਦੁਬੇ ਦਾ ਪਿੱਛੇ ਜੇ ਬਣਾਇਆ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ। ਪਰ ਲੋਕਾਂ ਨੂੰ ਇਸ ਗੱਲ ਦੀ ਤਸੱਲੀ ਹੋਈ ਕਿਉਂਕਿ ਅਦਾਲਤੀ ਪ੍ਰਕਿਰਿਆ ਦੇ ਵਿੱਚ ਤਾਂ ਕੁਛ ਹੱਥ ਪੱਲੇ ਪੈਂਦਾ ਨਹੀਂ। ਹੁਣ ਇਹ ਦੋਨੇ ਚੀਜ਼ਾਂ ਕਿਉਂ ਵਾਪਰ ਸਕੀਆਂ ਜਾਂ ਅੱਜ ਜਿਹੜਾ ਵਿਰੋਧ ਹੋ ਰਿਹਾ ਲੋਕਾਂ ਦੇ ਵਿੱਚ ਵੀ ਆ ਕੁੜੀ ਨਾਲ ਬੱਚੀ ਨਾਲ ਕਿਉਂ ਇਸ ਤਰ੍ਹਾਂ ਹੋ ਰਿਹਾ? ਕਿਉਂਕਿ ਲੋਕ ਜਿਹੜੇ ਨੇ ਜਦੋਂ ਰੋਸ ਪ੍ਰਗਟਾਉਂਦੇ ਨੇ, ਵਿਰੋਧ ਕਰਦੇ ਨੇ, ਹਾਏ ਹਾਏ ਕਲਾਪ ਕਰਦੇ ਨੇ ਤਾਂ ਸਟੇਟ ਸਿਸਟਮ ਨੂੰ ਸਾਰੇ ਸੰਸਾਰ ਦੇ ਵਿੱਚ ਆਪਦਾ ਸਿਰ ਨੀਵਾਂ ਹੁੰਦਾ ਦਿਖਦਾ। ਫਿਰ ਉਹ ਕੋਈ ਕਾਰਵਾਈ ਮਾੜੀ ਮੋਟੀ ਕਰਕੇ ਦਿਖਾਉਂਦੇ ਆ, ਭਾਵੇਂ ਦੋਸ਼ੀ ਜਿਹੜੇ ਨੇ ਉਹ ਅਦਾਲਤਾਂ 'ਚੋਂ ਬਚਣ ਜਾਂ ਨਾ ਬਚਣ, ਪਰ ਕੁਛ ਨਾ ਕੁਛ ਤਾਂ ਪੱਲੇ ਪੈਂਦਾ ਲੋਕਾਂ ਦੇ। ਤੇ ਲੋਕ ਫਿਰ ਉਹਦੇ ਤੇ ਵੀ ਚਰਚਾ ਕਰਦੇ ਆ ਵੀ ਇਹ ਸਿਸਟਮ ਜਿਹੜਾ ਹੈਗਾ ਮਨੁੱਖਤਾ ਦੇ ਹਿਸਾਬ ਨਾਲ ਠੀਕ ਨਹੀਂ ਹੈਗਾ ਭਾਈ, ਇਹ ਲੋਕਾਂ ਨੂੰ ਇਨਸਾਫ ਨਹੀਂ ਦੇ ਪਾਉਂਦਾ। ਅਸਲੀ ਗੱਲ ਤਾਂ ਇਹੀ ਆ ਨਾ ਕਿ ਸਿਸਟਮ ਤੋਂ ਇਨਸਾਫ ਮੰਗਦੇ ਆ ਲੋਕ। ਹੁਣ ਅੱਜ ਆ ਜਿਹੜੀ ਗੱਲ ਵਾਪਰੀ ਆ ਕਿ ਇੱਕ ਬੱਚੀ ਨਾਲ ਹੋਇਆ, ਅੱਜ ਫਿਰ ਉਹਦੇ ਬਾਰੇ ਵੀ ਲੋਕਾਂ ਦੇ ਵਿੱਚ ਬਹੁਤ ਸਖਤ ਰੋਹ ਆ। ਇਵੇਂ ਬੀੜ ਤਲਾਬ ਆ ਬਠਿੰਡੇ, ਉੱਥੇ ਅਰਦਾਸ ਵਾਲਾ ਮਸਲਾ ਬਣਿਆ ਜਾਂ ਸਾਡੇ ਇਸ਼ਟ ਦੀ ਬੇਅਦਬੀ ਵਾਲਾ ਮਸਲਾ, ਬੇਅਦਬੀਆਂ ਬਹੁਤ ਹੋ ਰਹੀਆਂ ਉਹਨਾਂ ਦਾ ਮਸਲਾ। ਸਾਡੇ ਭਾਈਚਾਰੇ ਨੂੰ ਇਹ ਮੱਤ ਦੇਣ ਦੀ ਇਸ ਵੇਲੇ ਸਾਨੂੰ ਸਖਤ ਲੋੜ ਆ। ਕਿਸਾਨ ਸੰਘਰਸ਼ ਦੌਰਾਨ ਵੀ ਇਹ ਗੱਲ ਉੱਭਰੀ ਆ ਕਿ ਸਾਰੇ ਭਾਰਤ ਦੇ ਦੁਖੀ ਲੋਕ ਆ ਜਿਹੜੇ ਇਸ ਸਿਸਟਮ ਤੋਂ ਬਹੁਤ ਜ਼ਿਆਦਾ ਅੱਕੇ ਬੈਠੇ ਆ,
ਉਹਨਾਂ ਸਾਰਿਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਆ ਕਿ ਜੇਕਰ ਕੋਈ ਅਗਵਾਈ ਕਰ ਸਕਦਾ ਇਨਸਾਫ ਦੀ ਜੰਗ ਵਿੱਚ, ਉਹ ਪੰਜਾਬ ਆ। ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਵਾ, ਸਿੱਖ ਖਾਲਸਾ ਪੰਥ ਆ। ਸੋ ਇਸ ਤਰੀਕੇ ਨਾਲ ਇੱਕ ਪਾਸੇ ਦਾ ਸਾਰਾ ਭਾਰਤ ਆ ਜਿਹੜਾ ਉਹ ਬ੍ਰਾਹਮਣਵਾਦ ਦੇ, ਹਿੰਦੂਤਵ ਦੇ, ਹਿੰਦੂ ਕੱਟੜਵਾਦ ਦੇ, ਹਿੰਦੂ ਸਾਮਰਾਜੀ ਤਾਕਤਾਂ ਦੇ ਸਤਾਏ ਹੋਏ ਲੋਕਾਂ ਨੂੰ ਖਾਲਸੇ ਦੇ ਵਿੱਚੋਂ, ਖਾਲਸੇ ਤੋਂ ਕਿਉਂ ਭਾਈ ਝਲਕਦੀ ਆ ਉਹ ਭਾਵਨਾ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਖਾਲਸੇ ਦੇ ਚੋਂ ਉਹ ਗੁਣ ਨੇ ਜਿਨ੍ਹਾਂ ਗੁਣਾਂ ਕਰਕੇ ਕਿ ਇਹ ਮਨੁੱਖਤਾ ਦਾ ਦਰਦ ਰੱਖਦੇ ਨੇ, ਇਹ ਸਰਬੱਤ ਦਾ ਭਲਾ ਮੰਗਦੇ ਆ, ਇਹ ਲੋਕਾਂ ਲਈ ਲੜ ਸਕਦੇ ਆ, ਇਹ ਲੋਕਾਂ ਲਈ ਮਰ ਸਕਦੇ ਆ। ਇਹ ਜਿਹੜੀ ਭਾਵਨਾ, ਇਹ ਜਿਹੜੇ ਗੁਣ ਨੇ ਸਾਡੇ, ਇਹ ਜਿਹੜਾ ਖਾਲਸੇ ਨੇ ਸਾਨੂੰ ਮੱਤ, ਗੁਰੂ ਪਾਤਸ਼ਾਹ ਨੇ ਜਿਹੜੀ ਸਾਨੂੰ ਸਮੱਤ ਬਖਸ਼ੀ ਹੋਈ ਆ, ਜੇ ਅੰਦਰੋਂ ਸਾਡੇ ਇਹੀ ਕੱਢ ਦੇਣੀ ਆ, ਫਿਰ ਸਾਨੂੰ ਸਾਡੇ ਤੇ ਯੂਪੀ ਬਿਹਾਰ ਦੇ ਲੋਕਾਂ 'ਚ ਫਰਕ ਕੀ ਰਹੂਗਾ? ਕਈ ਵਾਰ ਸਾਡੇ ਇੱਥੇ ਬੰਦੇ ਜਿਹੜੇ ਗੱਲ ਕਰਦੇ ਆ ਉਹ ਕਹਿੰਦੇ ਜੀ ਉਹਨਾਂ ਕੋਲ ਨਹੀਂ ਲੜ ਹੋਣਾ, ਇਸ ਸਿਸਟਮ ਦੇ ਸਾਹਮਣੇ ਉਹ ਤਾਂ ਬਿਲਕੁਲ ਗਏ ਗੁਜ਼ਰੇ ਹੋ ਚੁੱਕੇ ਆ, ਉਹਨਾਂ ਦੀ ਤਾਂ ਰੀੜ੍ਹ ਦੀ ਹੱਡੀ ਟੁੱਟ ਚੁੱਕੀ ਹੈ, ਉਹਨਾਂ ਦੇ ਅੰਦਰ ਅਣਖ ਗੈਰਤ ਉਵੇਂ ਨਹੀਂ ਰਹੀ। ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੇ ਲੋਕ ਕਰਦੇ ਆ। ਹਾਲਾਂਕਿ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਜਿਹੜੇ ਆ ਮਾਓਵਾਦੀ ਨੇ ਇਹ ਵੀ ਤਾਂ ਉਸੇ ਸਿਸਟਮ ਦੇ ਖਿਲਾਫ, ਉਹਦੇ ਜ਼ੁਲਮਾਂ ਦੇ ਖਿਲਾਫ ਲੜਦੇ ਹੀ ਨੇ। ਖੈਰ, ਹੁਣ ਜਿਹੜਾ ਸਾਡੇ 'ਚ ਗੁਣ ਆ ਉਹ ਹੈਗਾ ਕਿ ਅਸੀਂ ਬੇਇਨਸਾਫੀ, ਜ਼ਬਰ, ਵਧੀਕੀ ਅਸੀਂ ਜਰਦੇ ਨਹੀਂ। ਅਸੀਂ ਅਣਖ ਗੈਰਤ ਵਾਲੇ ਲੋਕ ਆ। ਸਾਡਾ ਢੰਗ ਤਰੀਕਾ ਕੋਈ ਵੀ ਹੋ ਸਕਦਾ। ਜਿਹੜੀ ਗੱਲ ਬੱਬਰ ਅਕਾਲੀਆਂ ਨੇ ਕਹੀ ਉਹੀ ਮੈਂ ਕਹਿ ਦਿੰਦਾ ਕਿ ਜੇਕਰ ਕੋਈ 5ਵੇਂ ਜਾਂ 9ਵੇਂ ਪਾਤਸ਼ਾਹ ਦੇ ਮਾਰਗ ਉੱਤੇ ਚੱਲਦਿਆਂ ਹੋਇਆਂ ਜ਼ੁਲਮ ਦਾ ਵਿਰੋਧ ਕਰਦਾ ਹੈ, ਉਹ ਵੀ ਗੁਰੂ ਆਸ਼ੇ ਅਨੁਸਾਰ ਹੈ। ਤੇ ਜੇਕਰ ਕੋਈ 6ਵੇਂ ਅਤੇ 10ਵੇਂ ਪਾਤਸ਼ਾਹ ਦੇ ਮਾਰਗ ਉੱਤੇ ਚੱਲਦਾ ਹੋਇਆ ਜ਼ੁਲਮ ਨਾਲ ਲੜਦਾ ਹੈ, ਉਹ ਵੀ ਗੁਰੂ ਆਸ਼ੇ ਅਨੁਸਾਰ ਆ। ਪਰ ਇਹ ਕਹਿਣਾ ਕਿ ਜੀ ਇਹਦੇ ਮੂਹਰੇ ਝੁਕ ਜੋ, ਲਿਫ ਜੋ, ਬਚ ਜੋ, ਮੰਜੇ ਹੇਠਾਂ ਵੜ ਜੋ, ਰਜਾਈਆਂ ਲੈ ਕੇ ਪੈ ਜੋ, ਖਾ ਜੂ ਤੁਹਾਨੂੰ ਹਿੰਦੂ, ਇਹ ਬਹੁਤ ਖਤਰਨਾਕ ਆ। ਨਾਲ ਇਹ ਕਹਿਣਾ ਕਿ ਜਿਹੜੇ ਬੰਦੇ ਤੁਹਾਨੂੰ ਕਹਿੰਦੇ ਆ ਪੰਥ ਜਿਹੜਾ ਹੈਗਾ ਭਾਈ ਉਹਦੇ ਲਈ ਮੈਦਾਨ ਵਿੱਚ ਆਓ, ਉਹ ਜੀ ਫਲਾਣੇ ਥਾਂ ਤੇ ਆਹ ਘਟਨਾ ਹੋ ਗਈ, ਚਲੋ ਜੀ ਉੱਥੇ ਆਹ ਕਰਨਾ ਚਾਹੀਦਾ। ਵੀ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਉਹ ਬੜੇ ਖਤਰਨਾਕ ਨੇ ਜੀ, ਉਹ ਬੜੇ ਮਾੜੇ ਆ, ਉਹਨਾਂ ਨੂੰ ਨਿੰਦਣਾ, ਉਹਨਾਂ ਨੂੰ ਭੰਡਣਾ, ਉਹਨਾਂ ਨੂੰ ਬਦਨਾਮ ਕਰਨਾ, ਇਹ ਜਿਹੜਾ ਸਾਰਾ ਕੁਝ ਹੋ ਰਿਹਾ, ਇਹ ਜੀ ਕਿੰਨਾ ਕੁ ਚਿਰ ਬਰਦਾਸ਼ਤ ਕੀਤਾ ਜਾ ਸਕਦਾ? ਇਹ ਆਪਦੇ ਆਪ ਨੂੰ ਪੁੱਛੋ। ਆਪਾਂ ਜਿਹੜਾ ਸਾਡਾ ਧਰਮ ਆ, ਸਾਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਇਸ ਕਰਕੇ ਪਿਆਰੇ ਲੱਗਦੇ ਆ ਨਾ ਕਿ ਬਾਬਰ ਨੂੰ ਵੀ ਜਾਬਰ ਕਹਿਣ ਦੀ ਜ਼ਰੂਰਤ ਰੱਖਦੇ ਸੀ। ਜਿਹੜੀ ਗੱਲ ਕਲਗੀਧਰ ਸ਼ਹਿਨशाह ਨੇ ਖੰਡਾ ਖੜਕਾ ਕੇ ਕਰਤੀ, ਉਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜੋ ਤੋ ਪ੍ਰੇਮ ਖਲਣ ਕਾ ਚਾਹੋ ਸਰ ਧਰ ਤਲੀ ਗਲੀ ਮੋੜੀ ਆਓ, ਇਤ ਮਾਰਗ ਪੈਰ ਧਰੀਜੇ ਸਰ ਦੀਜੇ ਕਾਰਨ ਨਾ ਕੀਜੇ, ਇਹ ਕਿਹਨੇ ਕਿਹਾ? ਗੁਰੂ ਦਸ਼ਮੇਸ਼ ਪਾਤਸ਼ਾਹ ਜਿਹੜੇ ਨੇ ਉਹ ਇਸੇ ਗੱਲ ਨੂੰ ਜਿਉਂ ਕੇ ਦਿਖਾਉਂਦੇ ਆ। ਤੇ ਪਹਿਲੇ ਪਾਤਸ਼ਾਹ ਦੇ ਵਚਨ ਨੇ, ਤੇ ਪਹਿਲੇ ਪਾਤਸ਼ਾਹ ਨੇ ਜਿੱਥੇ ਇਹ ਵਚਨ ਕੀਤੇ ਕਿ ਇਨ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਧ ਵੱਡਿਆ ਸਿਉ ਕਾ ਰੀਸ। ਇਹ ਗੱਲ ਹੈ ਤਾਂ ਸਾਰੇ ਗੁਰੂ ਪਾਤਸ਼ਾਹ ਨੇ ਪਿੰਡੇ ਤੇ, ਰੂਹ ਤੇ, ਜਿਸਮ ਤੇ ਹੰਢਾ ਕੇ ਸਾਨੂੰ ਜਿਉਂ ਕੇ ਦਿਖਾਈ। ਪਰ ਕਲਗੀਧਰ ਸ਼ਹਿਨशाह ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉੱਥੇ ਇਹਨ ਗਰੀਬ ਸਿੱਖਾਂ ਨੂੰ ਕੋਈ ਦਿਉ ਪਾਤਸ਼ਾਹੀ ਵਾਲੀ ਗੱਲ ਕਰਕੇ ਸਿਰੇ ਲਾਤੀ ਗੱਲ। 10 ਪਾਤਸ਼ਾਹੀਆਂ ਦੇ ਵਿੱਚ ਇੱਕੋ ਜੋਤ ਆ। ਉਹਨਾਂ ਜਿਵੇਂ ਇੱਕੋ ਹੀ ਬੰਦਾ ਹੋਵੇ, ਉਹ ਕਿਸੇ ਵੇਲੇ ਕਿਸੇ ਘਟਨਾ ਮੌਕੇ ਸ਼ਾਂਤੀ ਨਾਲ ਚੱਲਦਾ, ਉਵੇਂ ਹੀ ਗੁਰੂ ਪਾਤਸ਼ਾਹ ਜਿਹੜੇ 10 ਪਾਤਸ਼ਾਹੀਆਂ ਨੇ ਸਾਡੀਆਂ, ਉਹ ਕਿਸੇ ਘਟਨਾ 'ਚ ਸ਼ਾਂਤੀ ਨਾਲ ਆ, ਕਿਸੇ ਨਾਲ ਦੂਜੇ ਪਾਸੇ ਦੀ ਆ। ਤੇ ਇਹ ਜਿਹੜਾ ਹੁਣ ਤਰੀਕਾ ਸਾਨੂੰ ਦਿੱਤਾ ਜਾ ਰਿਹਾ, ਜਿਹੜੀ ਹੁਣ ਅਕਲ ਦਿੱਤੀ ਜਾ ਰਹੀ ਆ, ਇਹ ਬਹੁਤ ਖਤਰਨਾਕ ਆ। ਇਹ ਸਿੱਖਾਂ ਦੇ ਕੋਲੋਂ ਸਿੱਖੀ ਖੋਹ ਲੈਣ ਵਾਲਾ ਜਿਹੜਾ ਪ੍ਰੋਜੈਕਟ ਆ ਨਾ ਜੀ, ਇਹ ਉਹ ਆ। ਜਿਵੇਂ ਪਹਿਲਾਂ ਸਾਨੂੰ ਡਾਂਗਾਂ ਨਾਲ ਕੁੱਟ ਕਟਾਪਾ ਕਰਕੇ, ਸਾਡੇ ਬੰਦੇ ਮਾਰ ਕੇ, ਸਾਡੇ ਅਣਪਛਾਤੀਆਂ ਲਾਸ਼ਾਂ ਕਰਕੇ, ਸਾਡੇ ਹਰ ਸੰਭਵ ਤਰੀਕੇ ਨਾਲ ਸਾਨੂੰ ਘਸਿਆਰਾ ਬਣਾ ਕੇ, ਮਤਲਬ ਇੱਕ ਇਹੋ ਜਿਹਾ ਬੰਦਾ ਜਿਹੜਾ ਅਣਖ ਗੈਰਤ ਵਾਲਾ ਹੋਵੇ, ਉਹਦੀ ਰੋਜੀ ਰੋਟੀ ਦੇ ਸਾਧਨ ਖੋਹ ਲਓ, ਉਹਦੇ ਮੁੰਡੇ ਨੂੰ ਮਾਰ ਦਿਓ, ਉਹਦੇ ਘਰਦਿਆਂ ਨੂੰ ਕਤਲ ਕਰ ਦਿਓ, ਉਹਦੇ ਅੱਗ ਲਾ ਦਿਓ, ਤੇ ਅਖੀਰ ਤੇ ਆਸ ਜਿਹੜੀ ਹੈਗੀ ਆ ਉਹਦੀ ਮਾੜੀ ਮੋਟੀ ਵੀ ਇਹ ਲੜ ਸਕਦਾ, ਉਹਦੇ ਕੋਲੇ 4 ਬੰਦੇ ਬਿਠਾ ਦਿਓ ਜਿਹੜੇ ਹਰ ਵੇਲੇ ਉਹਨੂੰ ਇਹੀ ਕਹਿੰਦੇ ਰਹਿਣ ਕਿ ਦੇਖੀ ਕਿਤੇ ਪੰਗਾ ਨਾ ਲੈ ਬੈਠੀ, ਇਹਦਾ ਬਹੁਤ ਜ਼ਾਲਮ ਆ, ਦੇਖ ਤੇਰਾ ਸਾਰਾ ਮਰ ਗਿਆ, ਤੂੰ ਵੀ ਮਰ ਜਾਏਗਾ। ਤੇ ਉਸ ਮੌਕੇ ਉਸ ਬੰਦੇ ਦੇ ਅੰਦਰ ਕੀ ਭਾਵਨਾ ਆ ਸਕਦੀ ਆ? ਜੇ ਤਾਂ ਉੱਤੇ ਗੁਰੂ ਪਾਤਸ਼ਾਹ ਦੀ ਕਿਰਪਾ ਹੋਏਗੀ, ਫਿਰ ਉਹ ਕਹੇਗਾ ਭਰਾਵੋ ਤੁਹਾਡੀ ਮੱਤ ਤੁਹਾਨੂੰ ਮੁਬਾਰਕ ਹੋਵੇ,
मैं तो गुरु आशे अनुसार चलना, मैं विरोध करता ही रहना। मैनू ये गल नहीं मंजूर कि मैं आपदी धौन इस सिस्टम के अगे झुका देवां। मैनू तां इस तरीके नाल चलण दे विच ही खुशी है कि मैं जुल्म के खिलाफ, वधीकी के खिलाफ लड़दा रहा। पर अगले कहते हैं जी नहीं, तू किहो जिहा बन, माता का माल बन, हर वेले डर के रह, हर वेले जिहड़ा हैगा लोकां नूं डराई रख, ते लोकां दे जिहड़े लोक कौम दा दर्द रखदे आ, जिहड़े, क्योंकि हरेक बंदा लड़न जोगा नहीं हुंदा। जिवें साडे विच जिद्दां सत्कार भाई सुखा सिंह अते भाई महताब सिंह दा है, क्यों है? क्योंकि वो इन्ने जोगे सी, उन्हां उत्ते ये रहमत सी, उन्हां उत्ते ये किरपा सी। वो इसे चीज लई गुरु पातशाह दी सिੱਖੀ विच उन्हां ते आए कि उन्हां ने आके मस्से दा सिर लाउणा सी। उन्हां नूं साजा ही गुरु पातशाह ने इस काम लई कि उन्हां तो ये सेवा होनी। पर भाई बलाका सिंह जिहड़ा है, जिहड़ा जाके दसदा कि भाई उत्थे तां अमृतसर दे विच दरबार साहिब दे विच आह कुछ चलदा। जदों कुलदीप मानक दा वो आया ना प्रसंग मस्सा रंगड़, ते जिहड़े अपने नवां शहर वाला ढाडी जथा बड़े मशहूर आ पंथ दे विच, उन्हां ने भी अमृतसर दा साका जिहड़ा सी मस्से रंगड़ वाला उन्हां दिनां च ढाडी वार दे विच गाया। ये सारे दे सारे 1984 दे जिहड़ा घल्लू घर आ, इस तों बाद विच साके गाए गए। जदों वो सुनते ही ना कुलदीप मानक दा साडे पिंड भी गुरुद्वारा साहब लगना जां बस गड्डी च किते लंघना, उदों यही चलदा हुंदा सी बई दरबार साहब दे विच आ हो गया, उत्थे आ हो गया, भी उत्थे जी जिहड़ा हैगा प्रकारमा दे विच बूटां नाल फौज फिरदी, जे वो साडे सामने अज दा ते पुरातन इतिहास इक्को वेले आके खड़ा हो जांदा सी। ते सानू भाई सुखा सिंह ते महताब सिंह जिहड़े सी वो आपदे बड़े भरा लगदे सी, ते साडी कौमी जिहड़ी भावना वाले गुरसिख प्यारे सी, उन्हां विचों भाई बेअंत सिंह, सतवंत सिंह, भाई जिंदे सुखे वर्गियां नूं वो भाई सुखा सिंह ते महताब सिंह ने एक तरीके नाल जिहड़ी लीह पाई सी उहदे उत्ते चलण दा इन्हां च हौसला आया। हुण जिहड़ा काम उस मौके 18वीं सदी विच भाई बलाका सिंह ने कीता सी, अज दे समय दे विच बहुत सारे इहो जिहे लोक होए ने जिन्हां ने ये सारा कुछ देखिया ते दस्सिया। अज दे समय च हुण बहुत सारिया लोग इंटरव्यूज करते हैं, वीडियोस पाउंदे ने, अज दे समय च बहुत सारे लोग करते हैं। उदों भी अखबारां टैलीविजन चैनलों के उत्ते जिहड़े बंदे अंदर सीगे लिखतां राहीं आपदी ओह गल दसदे सी कि अंदर आह कुछ आह जुल्म होया। संत सभाई मैगजीन छपना जां होर लोकां ने दस्सिया कि असीं आह कुछ देखिया। ये जिहड़ा कुछ देखण वाले सी, इन्हां नूं किसे ने, किसे खाड़कू ने जां खाड़कू लहर दे सपोर्टर ने जां किसे होर ने ये ताने मेने नहीं मारे कि तुसीं सानूं दस्सण तां बह गए, तुसीं उत्थे ऐ नहीं कीता, तुसीं उत्थे ओह नहीं कीता। वो गल्लां सुणदियां किसी दे मन विच इन्नी गल जरूर आ गई कि साडा फर्ज बनदा कि असीं कौम लई लड़ीए, ते ओह बंदे आपदे पंथ तो दी कुर्बाना आपदे आप नूं कुर्बान कर गए। पर अज जिहड़े लोक किसी घटना बारे दसदे आ टैलीविजन चैनलों राहीं जां किसी लिखत राहीं, उन्हां बारे आ जिहड़े लोकां दा एजेंडा फड़िया कि सिखां नूं माता दे माल बनाउणा, वो लगे हुए ने कि देखो ये भड़काउंदे ने, ये बहुत खतरनाक ने, इन्हां ने तां जी कमाइयां करनियां ने। जिहड़े भाई होणगे कमाइयां करन वाले, उन्हां दा तां लेखा उन्हां नूं रब उन्हां दा लेखा किवें लैंदा वो वाहिगुरू जाणे। पर असीं तुहानूं पछाण लिया, असीं तुहानूं कहने आ, ठोक बजा के कहने आ कि तुसीं सिੱਖੀ नाल धरोक मार रहे हो। तुहानूं लगदा होना, तुहाडे पिछलगां नूं भी लगदा होना कि असीं बड़ी वड्डी तोप आ, पर असीं ये गल कहने आ कि इतिहास विच जिथे तुहाडा जिक्र आऊगा, तुहाडी तूती बोलदी होगी, तुहाडी बल्ले बल्ले होगी, तुसीं इत्थे लिखा दिओगे कि जी असीं बड़े सियाणे सी, उत्थे साडी गल भी नाल दी नाल जाऊगी कि उन्हां टाइमां दे विच आ लोग सच बोलदे रहे कि भाई बचो इन्हां तों। ये जिहड़े लोग कहंदे ने ना कि तुहानूं भड़काउंदे ने, ये लोग जिहड़े तुहानूं कहंदे आ कलगीधर दे लाल ना बन जिओ, असल विच ये तुहानूं माता दा माल बना के तुहाडे कोलों सिੱਖੀ दा ओह गुण खोहणा चाहुंदे आ जिहड़ा जबर जुल्म ते वधीकी दे खिलाफ लड़न दा वा। ये तुहानूं दुश्मन दे साथी बना देना चाहुंदे आ, ये तुहानूं दुश्मन दे
ਜਿਹੜਾ ਹੈਗਾ ਚਰਨਾਂ 'ਚ ਲਿਜਾ ਕੇ ਪੈਰਾਂ 'ਚ ਲਿਜਾ ਕੇ ਬਿਠਾ ਦੇਣਾ ਚਾਹੁੰਦੇ ਆ। ਇਹ ਦੁਸ਼ਮਣ ਦੇ ਨਾਲ ਜਿਹੜਾ ਹੈਗਾ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਇਹ ਤਾਂ ਹੋ ਸਕਦਾ ਕਿ ਜੇ ਦੁਸ਼ਮਣ ਮਜ਼ਬੂਤ ਆ ਉਹਦੇ ਨਾਲ ਲੜਾਈ ਲੰਮੀ ਆ ਤੇ ਉਹ ਲੜਾਈ ਦਾ ਰੂਪ ਸਰੂਪ ਬਦਲਿਆ ਜਾ ਸਕੇ, ਪਰ ਲੜਨ ਤੋਂ ਇਨਕਾਰੀ ਕਰ ਦੇਣਾ, ਕਿਸੇ ਖਾਨਦਾਨ ਦੇ ਪਰਿਵਾਰ ਦੇ ਦੁਸ਼ਮਣ ਆ ਜਿਹੜੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਨੀਵੀਂ ਪਾ ਕੇ ਜਿਉਣ ਲਈ ਮਜਬੂਰ ਕਰ ਦੇਣਾ, ਇਹ ਜਿਹੜਾ ਹੁਨਰ ਆ ਇਹ ਕਮਾਲ ਦਾ ਇਹਨਾਂ ਲੋਕਾਂ ਦਾ। ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਸਮੁੱਚੇ ਸਿੱਖ ਜਗਤ ਨੂੰ ਇਹ ਬੇਨਤੀ ਕਰਦਾ, ਤੁਹਾਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣਗੀਆਂ ਤਾਂ ਕੋਈ ਗੱਲ ਨਹੀਂ, ਪਰ ਮੈਂ ਇੱਕੋ ਬੇਨਤੀ ਕਰਦਾ, ਜਿਹੜੇ ਲੋਕ ਸਾਡੇ ਅੰਦਰੋਂ ਉਹ ਸਾਰਾ ਕੁਝ ਖੁਰਚ ਕੇ ਕੱਢ ਰਹੇ ਆ, ਜਿਹਦੇ ਕਰਕੇ ਸਾਨੂੰ ਸਾਰਾ ਸੰਸਾਰ ਪਿਆਰ ਕਰਦਾ, ਸਾਡਾ ਇਤਿਹਾਸ ਆ ਜਿਨ੍ਹਾਂ ਗੱਲਾਂ ਕਰਕੇ ਉਹ ਗੁਣਾਂ ਨੂੰ, ਉਹਨਾਂ ਪੱਖਾਂ ਨੂੰ ਜਿਹੜੇ ਮਾਰ ਦੇਣਾ ਚਾਹੁੰਦੇ ਆ, ਉਹਨਾਂ ਦੀ ਪਛਾਣ ਕਰ ਲਓ, ਉਹਨਾਂ ਤੋਂ ਬਚੋ। ਬੇਸ਼ੱਕ ਜਿਹੜਾ ਹੈਗਾ ਆਪਾਂ ਅੱਜ ਬੜੇ ਹੋਰ ਤਰ੍ਹਾਂ ਦੇ ਭਿਆਨਕ ਸੰਕਟਾਂ ਦੇ ਵਿੱਚੋਂ ਵੀ ਲੰਘ ਰਹੇ ਆ, ਪਰ ਇਹ ਵੀ ਸਾਡਾ ਫਰਜ਼ ਵਾ ਕਿ ਸਿੱਖਾਂ ਦੇ ਦਿਲ ਦਿਮਾਗ ਦੇ ਉੱਤੇ ਇੱਕ ਛੱਪਾ ਜਿਹਾ ਪਾ ਕੇ ਸਿੱਖਾਂ ਨੂੰ ਮਾਦਾ ਦਾ ਮਾਲ ਬਣਾਉਣ ਵਾਲੀ ਜਿਹੜੀ ਇਹ ਬਿਮਾਰੀ ਚੱਲੀ ਹੋਈ ਆ ਇਹਦੇ ਨਾਲ ਵੀ ਲੜਨਾ ਪੈਣਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅਰਜ਼ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।